72 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਵੀਰ ਵਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਦੀ ਨਿਊਯਾਰਕ ਟਾਈਮਜ਼ ਮੁਤਾਬਕ ਰਸ਼ੀਆ ਵਾਲਿਆਂ ਨੇ ਕੁਝ ਟਰੂਪ ਯੂਕਰੇਨ ਦੇ ਵਿੱਚੋਂ ਕੱਢ ਕੇ ਜਿਹੜਾ ਕੀ ਵਾਲਾ ਏਰੀਆ ਆ, ਜਿੱਥੇ ਯੂਕਰੇਨ ਵਾਲਿਆਂ ਨੇ ਹੁਣ ਰਸ਼ੀਆ ਦੇ ਵਿੱਚ ਇਨਕਰਸ਼ਨ ਕੀਤੀ ਹੋਈ ਹੈਗੀ ਆ, ਜਿੱਥੇ ਐਂਟਰ ਕਰ ਗਏ ਆ, ਉੱਥੇ ਉਹ ਲਿਆ ਰਹੇ ਹੈਗੇ ਆ। ਇਹ US ਨੇ ਅੱਜ ਦੱਸਿਆ ਹੈਗਾ। ਤੁਹਾਨੂੰ ਪਤਾ ਹੀ ਆ ਵੀ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਅੰਦਰ ਤੱਕ ਯੂਕਰੇਨ ਦੀਆਂ ਫੌਜਾਂ ਹੁਣ ਰਸ਼ੀਆ ਦੀ ਟੈਰੀਟਰੀ ਦੇ ਵਿੱਚ ਚਲੇ ਗਈਆਂ ਹੈਗੀਆਂ। ਡਿਮਿਟਰੋ ਲਿਖੋਵੀ ਜੋ ਸਪੋਕਸਮੈਨ ਆ ਯੂਕਰੇਨੀਅਨ ਆਰਮੀ ਦੇ, ਉਹਨਾਂ ਨੇ ਦੱਸਿਆ ਵੀ ਰਸ਼ੀਆ ਦੇ ਕੁਝ ਯੂਨਿਟ ਜਿਹੜੇ ਆ ਸਦਰਨ ਯੂਕਰੇਨੀਅਨ ਰੀਜਨ ਜਿਹੜਾ ਜਾਪਰਜੀਆ ਕਰਕੇ ਆ, ਜਾਪਰਜੀਆ ਤੇ ਦਨਿਪਰੋ, ਉਹਨਾਂ ਏਰੀਆ ਦੇ ਵਿੱਚ ਫਾਈਟ ਇਸ ਟਾਈਮ ਕਰ ਰਹੇ ਹੈਗੇ ਆ। ਇਹਦੇ ਵਿੱਚ ਕਰਸਕ ਰੀਜਨ ਵੀ ਹੈਗਾ ਵੈਸਟ ਰਸ਼ੀਆ ਦਾ, ਜਿੱਥੇ ਯੂਕਰੇਨ ਵਾਲੇ ਪਹੁੰਚ ਚੁੱਕੇ ਆ। US ਦੇ ਆਫੀਸ਼ੀਅਲਸ ਨੇ ਕੰਡੀਸ਼ਨ ਆਫ ਅਨਿਊਮਿਟੀ ਬਿਨਾਂ ਕਿਸੇ ਕੰਡੀਸ਼ਨ ਤੇ ਉਹਨਾਂ ਨੇ ਇਹ ਡਿਸਕਲੋਜ਼ ਕਰਨੇ ਜਿੱਦਾਂ ਦੱਸਿਆ ਵੀ ਜਿਹੜਾ ਸੈਂਸਿਟਿਵ ਮੈਟਰ ਹੈਗਾ, ਇਸ ਕਰਕੇ ਜ਼ਿਆਦਾ ਅਸੀਂ ਨਹੀਂ ਡਿਸਕਸ ਕਰ ਸਕਦੇ, ਪਰ ਇਹ ਸ਼ੋਰ ਆ ਵੀ ਰਸ਼ੀਆ ਵਾਲਿਆਂ ਨੇ ਕੁਛ ਫੌਜੀ ਜੋ ਆ ਉਹ ਯੂਕਰੇਨ ਦੇ ਵਿੱਚੋਂ ਕੱਢ ਕੇ ਉਧਰ ਲੈ ਗਏ ਹੈਗੇ ਆ। ਜਿਹੜੇ ਐਨਾਲਿਸਟ ਆ ਉਹ ਇਹ ਕਹਿ ਰਹੇ ਆ ਵੀ ਯੂਕਰੇਨ ਨੇ ਪਹਿਲੀ ਵਾਰੀ ਇੰਨਾ ਅਫੈਂਸਿਵ ਕੀਤਾ ਆ, ਉਹ ਇਸ ਕਰਕੇ ਵੀ ਜਿਹੜਾ ਫਰੰਟ ਲਾਈਨ ਤੇ ਜਿਹੜੀਆਂ ਫੌਜਾਂ ਹੈਗੀਆਂ ਰਸ਼ੀਆ ਦੀਆਂ, ਉਹਨਾਂ ਦਾ ਜਿਹੜਾ ਧਿਆਨ ਆ ਉਹ ਡਾਇਵਰਟ ਕੀਤਾ ਜਾ ਸਕੇ। ਸੋ ਇਹ ਇੱਕ ਬੜੀ ਹੈਰਾਨੀ ਦੀ ਗੱਲ ਆ ਵੀ ਰਸ਼ੀਆ ਵਰਗੀ ਜਿਹੜੀ ਪਾਵਰ ਆ ਹੁਣ ਯੂਕਰੇਨ ਉਹਨਾਂ ਦੇ ਅੰਦਰ ਜਾ ਵੜਿਆ ਹੈਗਾ। ਇਹ ਕਾਊਂਟਰ ਅਫੈਂਸਿਵ ਜਦੋਂ ਤਾਂ ਯੂਕਰੇਨ ਨੇ ਕੀਤਾ ਹੈ, ਸਾਰੇ ਜਾਣੇ ਸ਼ਸ਼ੋਪੰਚ ਆ ਵੀ ਇਹ ਅਚਨਚੇਤੇ ਬਣਿਆ ਕੀ ਆ। ਇਸ ਕਹਿੰਦੇ ਵੀ ਗਰਮੀਆਂ ਦੇ ਵਿੱਚ ਰੂਸ ਦੇ ਦੁਆਰਾ 2000 ਤੋਂ ਵੱਧ ਸਟ੍ਰਾਈਕਸ ਜਿਹੜੇ ਯੂਕਰੇਨ ਦੇ ਅੰਦਰ ਕੀਤੀਆਂ ਗਈਆਂ, ਪਰ ਹੁਣ ਅਚਨਚੇਤੇ ਇਹਨਾਂ ਦੇ ਦੁਆਰਾ ਦੂਜੇ ਵੀਕ ਦੇ ਵਿੱਚ ਜਿਹੜਾ ਅਫੈਂਸਿਵ ਪਹੁੰਚ ਜਾਣਾ ਆ, ਇਹ ਵੱਡੀ ਗੱਲ ਆ। ਜ਼ੈਲੈਂਸਕੀ ਨੇ ਇਹ ਵੀ ਦੱਸਿਆ ਵੀ 100 ਜਿਹੜੇ ਫੌਜੀ ਆ, ਰੂਸੀ ਫੌਜੀ ਆ, ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਆ, ਗ੍ਰਿਫਤਾਰ ਕਰ ਲਿਆ ਆ। ਕਹਿੰਦੇ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਆ ਵੀ ਅਸੀਂ ਰੂਸ ਦੀ ਜਿਹੜੀ ਟੈਰੀਟਰੀ ਆ ਉਸ ਨੂੰ ਆਪਣੇ ਅਧੀਨ ਜਿਹੜਾ ਉਹ ਲੈਣਾ ਆ, ਪਰ ਹਾਂ ਉਹਨਾਂ ਨੇ ਆਪਣੇ ਹਮਲੇ ਜਿਹੜੇ ਆ ਉਹ ਜ਼ਰੂਰ ਤੇਜ਼ ਕੀਤੇ ਆ। ਬਹੁਤ ਲੰਮੇ ਅਰਸੇ ਤੋਂ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੀ ਪੀਸ ਟਾਕ ਆ ਉਹ ਇਸ ਟਾਈਮ ਰੁਕੀ ਪਈ ਆ। ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਇਸ ਇਨਕਰਜਨ ਨੂੰ ਦੇਖਦੇ ਹੋਏ ਪੁਤਿਨ ਟੇਬਲ ਤੇ ਆ ਕੇ ਉਹਦੇ ਇਲਾਕੇ ਛੱਡ ਕੇ ਤੇ ਉਹ ਵਾਪਸ ਜਾਊਗਾ, ਜਾਂ ਯੂਕਰੇਨ ਦੇ ਲਈ ਇਹ ਥੋੜੇ ਦਿਨ ਦੀ, ਜਿੱਦਾਂ ਕਹਿ ਲਓ ਵੀ ਇਹ ਜਿੱਤ ਆ, ਜਾਂ ਥੋੜੇ ਦਿਨ ਦੀ ਜਿਹੜੀ ਉਹ ਚਾਂਦਨੀ ਜਿਹੜੀ ਉਹ ਰਹੂਗੀ। ਉਧਰ ਇੰਟਰਨੈਸ਼ਨਲ ਅਰੈਸਟ ਵਾਰੰਟ ਉਹ ਜਾਰੀ ਕੀਤੇ ਗਏ ਆ ਯੂਕਰੇਨੀਅਨ ਇੱਕ ਬੰਦੇ ਦੇ ਖਿਲਾਫ, ਜਿਸ ਨੇ ਨਾਰਡ ਸਟਰੀਮ ਪਾਈਪਲਾਈਨ ਦੇ ਵਿੱਚ ਧਮਾਕੇ ਕੀਤੇ ਸੀ। ਜਰਮਨ ਅਧਿਕਾਰੀਆਂ ਨੇ ਇਹ ਅੰਤਰਰਾਸ਼ਟਰੀ ਜਿਹੜੇ ਅਰੈਸਟ ਵਾਰੰਟ ਆ 2 ਸਾਲ ਪਹਿਲਾਂ ਜਿਹੜੇ ਧਮਾਕੇ ਹੋਏ ਸੀ ਉਸ ਬਾਬਤ ਕੀਤੇ ਗਏ ਆ। ਨਾਰਡ ਸਟ੍ਰੋਮ ਪਾਈਪ 1 ਤੇ 2 ਜਿਹੜੀਆਂ ਪਾਈਪਲਾਈਨਸ ਆ, ਉਹਨਾਂ ਦੇ ਵਿੱਚ ਕਹਿੰਦੇ ਵੀ ਗੈਸ ਆ ਉਹ ਲਗਾਤਾਰ ਫਿਰ ਪਾਣੀ ਦੇ ਵਿੱਚ ਨਾਲ ਮਿਲਦੀ ਰਹੀ ਹੈਗੀ ਆ। ਸੋ ਜਿਹੜਾ ਯੂਕਰੇਨ ਦੇ ਇਲਾਕਿਆਂ ਚੋਂ ਫੌਜੀਆਂ ਨੂੰ ਵਾਪਸ ਬੁਲਾ ਕੇ ਰੂਸ ਦੇ ਵਿੱਚ ਰੂਸੀ ਫੌਜੀਆਂ ਦੀ ਮਦਦ ਕਰਨ ਦੇ ਨਾਲ ਯੂਕਰੇਨ ਨੂੰ ਮੌਕਾ ਹੋਊਗਾ ਵੀ ਉਹ ਜਿਹੜੇ ਇਲਾਕੇ ਰੂਸ ਨੇ ਆਪਣੇ ਅਧੀਨ ਯੂਕਰੇਨ ਦੇ ਕੀਤੇ ਆ, ਉਹਨਾਂ ਨੂੰ ਦੇ ਉੱਤੇ ਉਹ ਮੁੜ ਕਾਬਜ਼ ਜਿਹੜੇ ਆ ਉਹ ਹੋ ਜਾਣ। ਯੂਕਰੇਨ ਕਹਿ ਰਿਹਾ ਆ ਵੀ ਉਹ ਰੂਸ ਦੀ ਧਰਤੀ ਦੇ ਉੱਤੇ ਸਿਕਿਉਰਿਟੀ ਜ਼ੋਨ ਜਿਹੜੀ ਆ ਉਹ ਬਣਾਉਣ ਜਾ ਰਿਹਾ ਹੈਗਾ ਆ। ਸੋ ਰਸ਼ੀਅਨ ਜਿਹੜੇ ਡਿਫੈਂਸ ਮਿਨਿਸਟਰੀ ਆ
ਉਹ ਕਹਿ ਰਹੀ ਆ ਵੀ ਸਾਡੀਆਂ ਫੌਜਾਂ ਲਗਾਤਾਰ ਯੂਕਰੇਨ ਨੂੰ ਰੋਕਣ ਦੇ ਵਿੱਚ ਲੱਗੀਆਂ ਹੋਈਆਂ ਆ, ਜਦਕਿ ਯੂਕਰੇਨ ਉੱਥੇ 1000 ਸਕੁਅਰ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਆਲਰੇਡੀ ਉੱਥੇ ਕਾਬਜ਼ ਹੋ ਚੁੱਕਾ ਆ। ਰੂਸ ਨੇ ਕਿਹਾ ਆ ਵੀ 100 ਤੋਂ ਵੱਧ ਡਰੋਨ ਤੇ 4 ਜਿਹੜੀਆਂ ਮਿਜ਼ਾਈਲਸ ਆ ਜੋ ਯੂਕਰੇਨ ਦੇ ਵਿੱਚ ਪਿਛਲੀ ਰਾਤ ਰੂਸ ਵੱਲ ਨੂੰ ਉੱਡੀਆਂ ਸੀ, ਉਹਨਾਂ ਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਆ, ਡਿਸਟਰੋਏ ਕਰ ਦਿੱਤਾ ਹੈਗਾ ਆ। ਸੋ ਉਧਰ ਲੁਥੀਏਨੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਨਾਲ ਦੇ ਮੁਲਕ ਦਾ, ਉਹ ਇਹ ਦਾਅਵਾ ਕਰ ਰਿਹਾ ਵੀ ਰੂਸ ਆਪਣੇ ਜਿਹੜੇ ਟਰੂਪਸ ਆ, ਫੌਜੀ ਆ, ਉਹਨਾਂ ਨੂੰ ਕੈਲਿਨਿੰਗਰਾਡ ਤੋਂ ਬੁਲਾ ਕੇ ਕੁਰਕਸ ਦੇ ਇਲਾਕੇ ਦੇ ਵਿੱਚ ਵਾਪਸ ਜਿਹੜਾ ਉਹ ਪਹੁੰਚਾ ਰਿਹਾ ਆ। ਬਹੁਤ ਸਾਰੀਆਂ ਜਿਹੜੀਆਂ ਏਰੀਅਲ ਫੋਟੋਜ਼, ਵੀਡੀਓਜ਼ ਜਿਹੜੀਆਂ ਇਸ ਟਾਈਮ ਯੂਕਰੇਨ ਤੋਂ ਆ ਰਹੀਆਂ ਆ, ਜੋ ਲਗਾਤਾਰ ਰੂਸ ਦੀ ਧਰਤੀ ਦੇ ਵਿੱਚ ਜਾਂ ਰੂਸ ਮੁਲਕ ਦੇ ਵਿੱਚ ਆਪਣੇ ਪੈਰ ਜਿਹੜੇ ਆ ਉਹ ਅੱਗੇ ਵਧਾਈ ਜਾ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਉਹ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਡਾ, ਉਹਨਾਂ ਨੇ ਕਿਹਾ ਵੀ ਉਹ ਅਗਲੇ ਮਹੀਨੇ ਸਟੈਪ ਡਾਊਨ ਕਰਨ ਜਾ ਰਹੇ ਹੈਗੇ ਆ। ਕਿਸ਼ੀਡਾ ਦੀ ਅਨਾਉਂਸਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਜਾਪਾਨ ਵਾਲੇ ਬੌਨ ਹੌਲੀਡੇ ਨੂੰ ਮਨਾ ਰਹੇ ਹੈਗੇ ਆ। ਲਿਬਰਲ ਡੈਮੋਕ੍ਰੈਟਿਕ ਪਾਰਟੀ LDP ਜਿਹਨੂੰ ਕਿਹਾ ਜਾਂਦਾ, ਉਹਦੀ ਜਿਹੜੀ ਰੀ-ਇਲੈਕਸ਼ਨ ਹੋਣੀ ਆ ਅਗਲੇ ਮਹੀਨੇ, ਤੇ ਉਹਦੇ ਵਿੱਚ ਕਿਸ਼ੀਡਾ ਦੀ ਜਿਹੜੀ ਪ੍ਰੈਜ਼ੀਡੈਂਟ ਦੀ ਟਰਮ ਆ ਸਤੰਬਰ 'ਚ ਖਤਮ ਹੋ ਜਾਊਗੀ ਤੇ ਪਾਰਟੀ ਨੂੰ ਨਵਾਂ ਲੀਡਰ ਚੁਣਨਾ ਪੈਣਾ ਆ। ਕਿਸ਼ੀਡਾ ਦਾ ਜਿਹੜਾ ਅਪਰੂਵਲ ਰੇਟਿੰਗ ਆ ਉਹ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਤੋਂ ਵੀ ਕਿਤੇ ਥੱਲੇ ਆ, 25% ਦੇ ਕਰੀਬ ਹੈਗਾ ਆ। ਸੋ ਬਹੁਤ ਸਾਰੇ ਲੋਕ ਇਸ ਟਾਈਮ ਉਹਨਾਂ ਤੋਂ ਨਾਰਾਜ਼ ਹੈਗੇ ਆ। ਕਈ ਜ਼ਿਆਦਾ ਉਹਨਾਂ ਦੇ ਸਕੈਂਡਲ ਵੀ ਨਿਕਲੇ ਹੈਗੇ ਆ। ਫੰਡ ਰੇਜ਼ਿੰਗ ਸਕੈਂਡਲ ਸੀਗਾ, ਜਿਹਦੀਆਂ ਟਾਈਜ਼ ਯੂਨੀਫਿਕੇਸ਼ਨ ਚਰਚ ਦੇ ਨਾਲ, ਜੋ ਕਿ ਸਾਊਥ ਕੋਰੀਆ ਦੇ ਇੱਕ ਜਿਹੜਾ ਚਰਚ ਦਾ ਲੀਡਰ ਆ ਮਾਇੰਗ ਮੂਨ, ਉਸਨੇ ਜਿਹੜਾ ਹੈਲਪ ਕੀਤੀ ਸੀ। ਕਸ਼ੀਦਾ ਨੇ ਲੋਕਾਂ ਦਾ ਟਰਸਟ ਬਣਾਉਣ ਦੇ ਲਈ ਕੋਸ਼ਿਸ਼ ਤਾਂ ਕੀਤੀ। ਕਈ ਜਿਹੜੇ ਵੱਖ-ਵੱਖ ਫੈਕਸ਼ਨ ਸੀਗੇ ਇੰਟਰਨਲ, ਜਿਹੜੇ LDP ਪਾਰਟੀ ਦੇ, ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਲਟੀਮੇਟਲੀ ਉਹਨਾਂ ਦੇ ਅਗੇਂਸਟ ਗੁੱਸਾ ਲੋਕਾਂ ਦਾ ਬਹੁਤ ਜ਼ਿਆਦਾ ਹੈਗਾ ਆ। ਤੇ ਕਸ਼ੀਦਾ ਨੇ ਕਹਿੰਦੇ ਭਈ 1000 ਦਿਨ ਆਫਿਸ ਦੇ ਵਿੱਚ ਸਪੈਂਡ ਕੀਤਾ ਹੈਗਾ। ਜਾਪਾਨ ਦਾ 8ਵਾਂ ਲੰਮਾ ਸਮਾਂ ਸਰਵ ਕਰਨ ਵਾਲਾ ਪ੍ਰਾਈਮ ਮਿਨਿਸਟਰ ਆ ਸਿੰਸ ਵਰਲਡ ਵਾਰ 2। ਉਹਦਾ ਜਿਹੜਾ ਰੈਜੀਗਨੇਸ਼ਨ ਆ, ਉਹਦੇ ਨਾਲ ਕਾਫੀ ਲੋਕਾਂ ਨੂੰ ਜਿਹੜਾ ਸਰਪ੍ਰਾਈਜ਼ ਵੀ ਹੋਇਆ ਤੇ ਹੁਣ ਨਵਾਂ ਲੀਡਰ ਵੀ ਜਿਹੜਾ ਆ ਉਹ ਆਊਗਾ। ਟੋਬੀਅਸ ਹੈਰਿਸ ਪ੍ਰੈਡਿਕਟ ਕਰ ਰਹੇ ਆ ਭਈ ਜਾਪਾਨ ਨੂੰ ਸਪੈਂਡਿੰਗ ਦੇ ਉੱਤੇ ਜਿਹੜਾ ਆ ਮੇਨ ਲਿਮਿਟੇਸ਼ਨਸ ਕਰਨੀਆਂ ਪਊਗੀਆਂ, ਤੇ ਕਿਉਂਕਿ ਜਾਪਾਨ ਦੀ ਇਕਨੋਮੀ ਵੀ ਇਸ ਟਾਈਮ ਦੇ ਉੱਤੇ ਬਾਲੀ ਗੁੱਡ ਨਹੀਂ ਚੱਲ ਰਹੀ ਹੈਗੀ। US ਤੇ ਜਾਪਾਨ ਦਾ ਜਿਹੜਾ ਅਲਾਇੰਸ ਆ, ਇਹ ਬਿਲਕੁਲ ਇਸੇ ਤਰ੍ਹਾਂ ਜਿਹੜਾ ਬਰਕਰਾਰ ਰਹਿਣਾ ਚਾਹੀਦਾ। ਦੁਨੀਆ ਦੇ ਵਿੱਚ ਸਭ ਤੋਂ ਵਧੀਆ ਅਲਾਇੰਸ ਆ ਇਹ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਸ਼ੀਦਾ ਦੀ ਜਦੋਂ ਸਟੇਟ ਵਿਜ਼ਿਟ ਹੋਈ ਸੀ ਵਾਸ਼ਿੰਗਟਨ ਦੇ ਵਿੱਚ ਅਪ੍ਰੈਲ ਮਹੀਨੇ 'ਚ, ਉਦੋਂ ਉਹਨਾਂ ਨੇ ਇਹ ਕਿਹਾ ਸੀ। ਤੇ ਸੋ ਆਉਣ ਵਾਲੀ ਜਿਹੜੀ ਸਰਕਾਰ ਆ, ਹੋਪਫੁਲੀ ਉਹ ਜਾਪਾਨ ਦੀ ਫਰੈਂਡਲੀ ਹੋਊਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਹੋਰ ਜਿਹੜਾ ਟ੍ਰੋਪੀਕਲ ਸਟਾਰਮ ਹਰੀਕੇਨ ਦਾ ਰੂਪ ਧਾਰਨ ਕਰ ਰਿਹਾ ਆ। ਹਰੀਕੇਨ ਅਰਨੈਸਟੋ ਕਹਿੰਦੇ ਵੀ ਇਹ ਕੈਟਾਗਰੀ 3 ਤੱਕ ਪਹੁੰਚ ਸਕਦਾ ਆ। ਲਗਾਤਾਰ ਇਸ ਦੀ ਜਿਹੜੀ ਤਾਕਤ ਆ ਉਹ ਵੱਧਦੀ ਜਾ ਰਹੀ ਆ। ਅੱਜ ਬੁੱਧਵਾਰ ਨੂੰ ਇਸ ਨੇ ਪੋਰਟੋ ਰੀਕੋ ਦੇ ਵਿੱਚ ਮੂਹਰੇ ਧਾਰ ਜਿਹੜਾ ਮੀਂਹ ਆ ਇਸ ਕਰਕੇ ਵਧਿਆ ਹੈਗਾ ਆ। US ਦੀ ਟੈਰੀਟਰੀ ਦੇ ਵਿੱਚ ਕਹਿੰਦੇ ਵੀ ਅੱਧੇ ਤੋਂ ਵੱਧ ਲੋਕ ਉੱਥੋਂ ਛੱਡ ਕੇ ਆ ਰਹੇ ਆ। ਉਧਰ ਬਰਮੂਡਾ ਦੇ ਵੱਲ ਨੂੰ ਇਸ ਨੇ ਤਿਆਰੀ ਕੱਸੀ ਆ। ਰਾਹ ਦੇ ਵਿੱਚ ਬਰਮੂਡਾ ਆਉਂਦਾ ਆ ਤੇ ਕਹਿੰਦੇ ਵੀ ਉਹ ਲਗਾਤਾਰ ਸਟਰੈਂਥਨ ਹੁੰਦਾ ਜਾ ਰਿਹਾ, ਤਾਕਤ ਉਸ ਦੀ ਵੱਧ ਰਹੀ ਆ ਤੇ ਪਾਵਰ ਸਿਸਟਮ ਵੀ ਉਹਨਾਂ ਦੇ ਡਾਊਨ ਹੋ ਰਹੇ ਆ। ਨੈਸ਼ਨਲ ਹਰੀਕੇਨ ਸੈਂਟਰ ਨੇ ਇਹ ਦੱਸਿਆ ਵੀ ਅਫੀਸ਼ੀਅਲ ਜਿਹੜੇ ਅਧਿਕਾਰਿਤ ਫੋਰਕਾਸਟ ਆ ਉਹ ਇਹੀ ਸੰਭਾਵਨਾਵਾਂ ਜਤਾ ਰਿਹਾ ਆ ਵੀ ਅਰਨੈਸਟੋ ਅਗਲੇ 48 ਘੰਟਿਆਂ ਦੇ ਵਿੱਚ ਇੱਕ ਵੱਡਾ ਹਰੀਕੇਨ ਬਣ ਜਾਊਗਾ। ਸੋ ਆਇਰਲੈਂਡ ਦੇ ਵਿੱਚ ਸੇਂਟ ਜੌਨ ਐਂਡ ਸੇਂਟ ਕ੍ਰੋਕਸ, ਉੱਥੇ ਕਹਿੰਦੇ ਵੀ ਆਈਲੈਂਡ ਵਾਈਡ, ਯਾਨੀ ਕਿ ਪੂਰੇ ਦੇ ਪੂਰੇ ਟਾਪੂ ਦੇ ਉੱਤੇ ਹੀ ਬਿਜਲੀ ਆ ਉਹ ਗੁੱਲ ਹੋ ਚੁੱਕੀ ਆ। ਤੇ US ਟੈਰੀਟਰੀ ਦੇ ਵਿੱਚ ਪੋਰਟੋਰੀਕੋ ਵਾਲੇ ਪਾਸੇ 6 ਜਿਹੜੇ ਫੋਨ ਟਾਵਰਸ ਆ ਉਹ ਵੀ ਇਸ ਟਾਈਮ ਬੰਦ ਜਿਹੜੇ ਹੋਏ ਨੇ। ਸੋ ਇਹ ਦੂਸਰਾ ਹਰੀਕੇਨ ਜਾਂ ਸਟਾਰਮ ਆ ਬੈਕ ਟੂ ਬੈਕ ਕੁਛ ਵੀਕ ਦੇ ਜਿਹੜੇ ਫਾਸਲੇ ਦੇ ਦਰਮਿਆਨ ਆ ਰਿਹਾ ਆ। ਜਦੋਂ ਲਗਾਤਾਰ ਹਰਜੋਤ ਸਿੰਘ ਜੀ ਇੰਨੇ ਜ਼ਿਆਦਾ
ਨੈਚੁਰਲ ਡਿਜ਼ਾਸਟਰ ਆਉਣਗੇ ਤਾਂ ਕਿਸੇ ਵੀ ਮੁਲਕ ਦਾ ਉੱਥੇ ਆਪਣੇ ਪੈਰਾਂ 'ਤੇ ਖੜੇ ਹੋਣਾ ਖਾਸਾ ਜਿਹੜਾ ਉਸ ਦੇ ਵਿੱਚ ਮੁਸ਼ਕਿਲਾਂ ਜਿਹੜੀਆਂ ਉਹ ਰਹਿਣਗੀਆਂ। ਪਰ ਇੱਕ ਵਾਰੀ ਫਿਰ ਲਾਈਕ ਕਹਿ ਸਕਦੇ ਵੀ ਲੋੜੋਂ ਵੱਧ ਤੇਜ਼ ਇਸ ਹਰੀਕੇਨ ਸੀਜ਼ਨ ਦੇ ਵਿੱਚ ਬੈਕ ਟੂ ਬੈਕ ਹਰੀਕੇਨਾਂ ਇਹਨਾਂ ਲੋਕਾਂ ਨੂੰ ਝੱਲਣੇ ਪੈ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਬਹੁਤ ਸਾਰੇ ਅਮਰੀਕਨ ਜਿਹੜਾ ਨਵਾਂ ਸਰਵੇ ਆਇਆ ਉਹਨਾਂ ਦੇ ਮੁਤਾਬਕ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੂੰ ਜ਼ਿਆਦਾ ਇਮਾਨਦਾਰ ਸਮਝਦੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਨਾਲੋਂ। ਪਰ ਉਹਨਾਂ ਦੇ ਇਕੋਨਮੀ ਦੇ ਉੱਤੇ, ਇਮੀਗ੍ਰੇਸ਼ਨ ਦੇ ਉੱਤੇ, ਦੋ ਮੁੱਦਿਆਂ ਦੇ ਉੱਤੇ ਜਿਹੜਾ ਯਕੀਨ ਆ ਉਹ ਘੱਟ ਹੈਗਾ। 50% ਤੋਂ ਵੱਧ US ਦੇ ਜਿਹੜੇ ਅਡਲਟਸ ਆ ਉਹ ਇਹ ਸੋਚ ਰਹੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇਕੋਨਮੀ ਨੂੰ ਤੇ ਇਮੀਗ੍ਰੇਸ਼ਨ ਨੂੰ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਨਗੇ। 1164 ਲੋਕਾਂ ਦਾ ਜਿਹੜਾ ਸਰਵੇ ਹੋਇਆ ਸੀ ਤੇ 4 ਵਿੱਚੋਂ 10 ਜਾਣਿਆਂ ਨੇ ਇਹ ਕਿਹਾ ਵੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜ਼ਿਆਦਾ ਇਮਾਨਦਾਰ ਆ ਪ੍ਰੈਜ਼ੀਡੈਂਟ ਟਰੰਪ ਨਾਲੋਂ, ਕੰਪੇਅਰ ਟੂ 24% ਜਿਹੜੇ ਲੋਕ ਆ ਉਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਇਮਾਨਦਾਰ ਆ। 4 ਵਿੱਚੋਂ 10 ਜਾਣੇ ਇਹ ਕਹਿੰਦੇ ਆ ਵੀ ਉਹ ਕਮਲਾ ਹੈਰਿਸ ਆ ਉਹ ਸਾਡੇ ਵਰਗੇ ਆਮ ਲੋਕਾਂ ਦੇ ਲਈ ਕੇਅਰ ਕਰਦੀ ਹੈਗੀ ਆ ਕੰਪੇਅਰ ਟੂ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ। ਉਹਦੇ ਚ 10 ਵਿੱਚੋਂ 3 ਜਾਣੇ ਇਹ ਸੋਚ ਰਹੇ ਹੈਗੇ ਆ। ਇਕੋਨਮੀ ਦੇ ਉੱਤੇ ਕਹਿੰਦੇ ਵੀ 45% ਜਿਨ੍ਹਾਂ ਨੂੰ ਸਰਵੇ ਕੀਤਾ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਬੈਟਰ ਜੌਬ ਕਰੂਗੇ ਇਕੋਨਮੀ ਨੂੰ ਹੈਂਡਲ ਕਰਨ ਦੇ ਲਈ ਐਜ਼ ਕੰਪੇਅਰ ਟੂ ਹੈਰਿਸ। ਉਹਨਾਂ ਦਾ 38% ਆਇਆ। ਸੋ 45% ਟਰੰਪ ਤੇ ਯਕੀਨ ਕਰਦੇ ਆ, 38% ਕਮਲਾ ਹੈਰਿਸ ਦੇ ਉੱਤੇ ਕਰਦੇ ਆ ਐਸੋਸੀਏਟਡ ਪ੍ਰੈਸ ਉਹਦੇ ਮੁਤਾਬਕ। ਇਸੇ ਤਰ੍ਹਾਂ ਜਿਹੜਾ ਟੌਪਿਕ ਆਫ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਇੰਡੀਪੈਂਡੈਂਟ ਵੋਟਰਸ ਆ ਉਹ 2 ਗੁਣਾ ਜ਼ਿਆਦਾ ਟਰੰਪ ਨੂੰ ਲਾਈਕ ਕਰਦੇ ਆ ਦੈਨ ਕਮਲਾ ਹੈਰਿਸ। ਕਹਿੰਦੇ ਵੀ ਉਹ ਪ੍ਰੈਜ਼ੀਡੈਂਟ ਟਰੰਪ ਵਧੀਆ ਤਰੀਕੇ ਦੇ ਨਾਲ ਹੈਂਡਲ ਕਰ ਸਕਦੇ ਹੈਗੇ ਆ। ਸੋ ਹੋਰ ਵੀ ਕਈ ਇਸ਼ੂ ਆ, ਰੇਸ਼ੀਅਲ ਇਨਇਕੁਐਲਿਟੀ, ਅਬੋਰਸ਼ਨ ਪਾਲਿਸੀ, ਹੈਲਥ ਕੇਅਰ। ਕਹਿੰਦੇ ਅੱਧੇ ਜਿਹੜੇ ਅਡਲਟ ਆ ਉਹ ਕਹਿੰਦੇ ਆ ਵੀ ਕਮਲਾ ਹੈਰਿਸ ਟਰੰਪ ਨਾਲੋਂ ਵਧੀਆ ਜੌਬ ਕਰੂਗੀ ਇਹ ਇਸ਼ੂਜ਼ ਨੂੰ ਹੈਂਡਲ ਕਰਨ ਦੇ ਲਈ, ਜਿਹੜੇ ਮੈਂ ਤੁਹਾਡੇ ਨੂੰ ਦੱਸੇ ਆ, ਰੇਸ਼ੀਅਲ ਇਨਇਕੁਐਲਿਟੀ, ਅਬੋਰਸ਼ਨ, ਹੈਲਥ ਕੇਅਰ, ਕਿਉਂਕਿ ਇਹ ਤਿੰਨੇ ਮੁੱਦੇ ਜਿਹੜੇ ਆ ਉਹ ਬਹੁਤ ਇੰਪੋਰਟੈਂਟ ਬਣੇ ਹੋਏ ਆ। ਕਮਲਾ ਹੈਰਿਸ ਡੈਮੋਕ੍ਰੇਟਸ ਦੇ ਵਿੱਚ ਕਾਫੀ ਸਟਰੋਂਗ ਆ, ਇੰਡੀਪੈਂਡੈਂਟਸ ਦੇ ਵਿੱਚ ਤੇ ਵੂਮਨ ਇਸ਼ੂਜ਼ ਔਨ ਅਬੋਰਸ਼ਨ ਪਾਲਿਸੀ ਇਹਨਾਂ ਦੇ ਵਿੱਚ। 2/3 ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਉਹ ਐਕਸਾਈਟਡ ਹੈਗੇ ਆ ਵੀ ਜਿਹੜੀ ਕਮਲਾ ਹੈਰਿਸ ਆ ਉਹ ਨਵੀਂ ਪ੍ਰੈਜ਼ੀਡੈਂਟ ਇਲੈਕਟ ਹੋ ਜਾਊਗੀ। ਉਧਰ ਜਿਹੜੇ ਕਮਲਾ ਹੈਰਿਸ ਆ ਉਹ ਡੋਨਲਡ ਟਰੰਪ ਦੇ ਨਾਲੋਂ ਜਿਹੜੀਆਂ 5 ਬੈਟਲ ਗਰਾਊਂਡ ਸਟੇਟਸ ਆ ਲੇਟੈਸਟ ਆਏ ਜਿਹੜੇ ਕੁੱਕ ਪੋਲੀਟੀਕਲ ਰਿਪੋਰਟ ਸਵਿੰਗ ਸਟੇਟ ਪ੍ਰੋਜੈਕਟ ਸਰਵੇ ਦੇ ਵਿੱਚ ਜੋ ਅੱਜ ਰਿਲੀਜ਼ ਹੋਇਆ ਉਹਦੇ ਵਿੱਚ ਡੋਨਲਡ ਟਰੰਪ ਤੋਂ ਅੱਗੇ ਜਿਹੜੀ ਇਹ ਚੱਲ ਰਹੀ ਹੈਗੀ ਆ। ਮਈ 2024 ਦੇ ਵਿੱਚ ਟਰੰਪ ਹੁਣੀ ਬਾਈਡਨ ਤੋਂ ਇਹਨਾਂ 6 ਦੀਆਂ 6 ਸਟੇਟਸ ਦੇ ਵਿੱਚ ਲੀਡ ਕਰ ਰਹੇ ਸੀਗੇ ਤੇ ਇੱਕ ਦੇ ਵਿੱਚ ਜਿਹੜੇ ਬਾਈਡਨ ਹੁਣੀ ਟਾਏ ਸੀਗੇ। ਸੋ ਬੈਟਲ ਗਰਾਊਂਡ ਸਟੇਟ ਦੇ ਵਿੱਚ ਹੀ ਇਹ ਇਲੈਕਸ਼ਨ ਵਿਨ ਜਾਂ ਲੂਜ਼ ਹੋਣੀ ਆ ਤੇ ਇੱਥੇ ਇਸ ਟਾਈਮ 44% ਟਰੰਪ ਤੇ 46% ਜਿਹੜੀ ਕਮਲਾ ਹੈਰਿਸ ਆ ਉਹ ਚੱਲ ਰਹੀ ਆ। 2 ਪੁਆਇੰਟ ਅਹੈਡ ਆ ਨਾਰਥ ਕੈਰੋਲੀਨਾ ਤੇ ਮਿਸ਼ੀਗਨ ਚ, 4 ਪੁਆਇੰਟ ਅਹੈਡ ਆ ਐਰੀਜ਼ੋਨਾ ਚ, 5 ਪੁਆਇੰਟ ਅੱਗੇ ਆ ਪੈਂਸਿਲਵੇਨੀਆ ਤੇ ਵਿਸਕੌਨਸਨ ਚ, ਤੇ ਨਵਾਡਾ ਦੇ ਵਿੱਚ ਟਰੰਪ ਹੁਣੀ 5 ਪੁਆਇੰਟ ਜਿਹੜੇ ਆ ਉਹ ਅੱਗੇ ਚੱਲ ਰਿਹਾ ਤੇ ਜਾਰਜੀਆ ਦੇ ਵਿੱਚ ਮੈਚ ਜਿਹੜਾ ਇਹਨਾਂ ਦਾ ਟਾਈ ਜਿਹੜਾ ਉਹ ਹੋ ਰਿਹਾ ਹੈ। ਸੋ ਅਕ੍ਰੋਸ 7 ਸਟੇਟਸ ਹੈਰਿਸ ਜਿਹੜੀ ਕਮਲਾ ਹੈਰਿਸ ਆ ਉਹਨਾਂ ਨੇ ਟਰੰਪ ਹੁਣਾਂ ਦੇ ਮਾਰਜਨ ਨੂੰ ਆਲਰੇਡੀ ਘਟਾਇਆ ਆ, ਜਿਹੜਾ ਮਈ 2024 ਦੇ ਵਿੱਚ ਸੀ, ਮਹੀਨੇ ਡੇਢ ਦੇ ਵਿੱਚ ਜਿਹੜਾ ਇੰਨਾ ਫਰਕ ਜਿਹੜਾ ਉਹ ਪੈ ਗਿਆ ਹੈਗਾ ਆ। ਸੋ ਟਰੰਪ ਹੁਣੀ ਜਿੱਥੇ 8 ਪੁਆਇੰਟ ਦੇ ਨਾਲ ਲੀਡ ਕਰ ਰਹੇ ਸੀ ਨਾਰਥ ਕੈਰੋਲੀਨਾ ਦੇ ਵਿੱਚ, ਉਸ ਨੂੰ ਵਾਈਪ ਆਊਟ ਕਰਕੇ ਆਪ 2 ਪੁਆਇੰਟ ਜਿਹੜੀ ਉਹ ਅੱਗੇ ਲੰਘ ਰਹੀ ਆ। ਰਿਪਬਲਿਕਨਸ ਖਾਸ ਕਰਕੇ ਟਰੰਪ ਹੁਣੀ ਇਸ ਤੋਂ ਪੂਰੀ ਤਰ੍ਹਾਂ ਬਖਲਾਏ ਹੋਏ ਆ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਹੁਣ ਉਹ ਇਸ ਦੇ ਵਿੱਚ ਕੀ ਕਰਨ, ਇਸੇ ਲਈ ਕਮਲਾ ਹੈਰਿਸ ਦੇ ਉੱਤੇ ਨਿੱਜੀ ਹਮਲੇ ਉਹ ਕਰ ਰਹੇ ਆ, ਇੱਥੋਂ ਤੱਕ ਕਿ ਉਹਦੇ ਕਰਾਊਡ ਸਾਈਜ਼ ਨੂੰ ਲੈ ਕੇ ਉਹ ਅਕਸਰ ਬਿਆਨਬਾਜ਼ੀ ਆ ਉਹ ਕਰਨ ਲੱਗ ਜਾਂਦੇ ਆ। 10 ਸਤੰਬਰ ਨੂੰ ਮਹੀਨੇ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਪਹਿਲਾ ਡਿਬੇਟ ਹੋਵੇਗਾ। ਪਿਛਲੀ ਵਾਰ ਡਿਬੇਟ ਤੋਂ ਬਾਅਦ ਚ ਟਰੰਪ ਹੁਣਾਂ ਦਾ ਗ੍ਰਾਫ ਖਾਸਾ ਜਿਹੜਾ ਉਹ ਚੜਿਆ ਸੀ ਜਾਂ ਬਾਈਡਨ ਹੁਣਾਂ ਦਾ ਨਾਲ ਦੇ ਨਾਲ ਡਿੱਗਾ ਸੀਗਾ। ਸੋ ਇਹ ਵੀ ਇਸ ਦੇ ਉੱਤੇ ਦੇਖਣ ਨੂੰ ਮਿਲੂਗਾ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਇਨਫੈਕਟ ਮੋਹਰੇ ਆ ਕੇ ਇਹ ਰਿਕੁਐਸਟ ਕਰ ਰਹੇ ਆ ਵੀ ਕਮਲਾ ਹੈਰਿਸ ਦੇ ਲਈ ਵੋਟ ਜਿਹੜੀ ਉਹ ਪਾ ਦਿਓ, ਇਹਦੇ ਵਿੱਚ ਰੀਕਲੇਮ ਦਿਸ ਕੰਟਰੀਜ਼ ਫਿਊਚਰ,
ਇੱਕ ਜਿਹੜੇ ਜਾਰਜੀਆ ਦੇ ਰਿਪਬਲਿਕਨ ਲਿeutenant ਗਵਰਨਰ ਜਿਓਫ ਡੰਕਨ, ਉਹਨਾਂ ਨੇ ਮਿਲ ਕੇ ਜਿਹੜਾ ਆ ਉਹ ਇਸ ਦੇ ਵਿੱਚ ਆਖ ਦਿੱਤਾ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਵੀ ਟਰੰਪ ਹੁਣਾਂ ਦੇ ਉਲਟ ਚੱਲ ਰਹੇ ਆ। ਉਤੋਂ ਕਹਿੰਦੇ ਵੀ ਇਸ਼ਾਰੇ ਇਸ ਤਰੀਕੇ ਦੇ ਨਾਲ ਲੱਗ ਰਹੇ ਆ ਵੀ ਜੇ ਟਰੰਪ ਹੁਣੀ ਇਸ ਵਾਰ ਹਾਰ ਜਾਂਦੇ ਆ ਤਾਂ ਹੋ ਸਕਦਾ ਆ ਵੀ ਉਹ ਇਹ ਵੀ ਹਾਰ ਨੂੰ ਕਬੂਲਣ ਨਾ। ਪਰ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਕਮਲਾ ਹੈਰਿਸ ਦਾ ਪਲੜਾ ਭਾਰੀ ਹੋਣਾ ਟਰੰਪ ਹੁਣਾਂ ਦੇ ਉੱਤੇ, ਇਹ ਟਰੰਪ ਖੇਮੇ ਦੇ ਲਈ ਇੱਕ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਆ। ਜਦ ਕਿ ਮਹੀਨਾ ਪਹਿਲਾਂ ਉਹ ਆਸਾਨੀ ਦੇ ਨਾਲ ਇਹ ਜਿਹੜੀਆਂ ਸਟੇਟਸ ਦੇ ਵਿੱਚ ਲੀਡ ਜਿਹੜੀ ਉਹ ਲਈ ਬੈਠੇ ਸੀ। ਕਮਲਾ ਹੈਰਿਸ ਦੇ ਆਉਣ ਦੇ ਨਾਲ ਖਾਸਾ ਜਿਹੜੀ ਆ ਪੋਲੀਟੀਕਲ ਸੀਨ ਜਿਹੜਾ ਉਹ ਟੋਟਲੀ ਬਦਲ ਚੁੱਕਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਾਪਾਨ ਵਾਲੇ ਲੋਕ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਆ। ਇੱਕ ਪਹਿਲੀ ਵਾਰੀ ਬਹੁਤ ਵੱਡੇ ਅਰਥਕੁਏਕ ਦੀ ਐਡਵਾਈਜ਼ਰੀ ਜਿਹੜੀ ਆ ਉੱਥੇ ਜਾਰੀ ਕੀਤੀ ਗਈ ਆ, ਮੈਗਾ ਕੁਏਕ ਐਡਵਾਈਜ਼ਰੀ। ਯੂਜ਼ਲੀ ਇਹ ਹੁੰਦਾ ਨਹੀਂ, ਕਿਉਂਕਿ ਭੂਚਾਲ ਇੱਕ ਇੱਦਾਂ ਦੀ ਚੀਜ਼ ਆ ਜਿਹਦੇ ਬਾਰੇ ਕੋਈ ਪਤਾ ਨਹੀਂ ਵੀ ਕਦੋਂ ਆ ਜਾਏ। ਸਿਰਫ ਕੁਝ ਕੁ ਸੈਕਿੰਡ ਪਹਿਲਾਂ ਜਿਹੜੇ ਆ US ਜਿਓਲੋਜੀਕਲ ਸਰਵੇ ਦੇ ਮੁਤਾਬਕ ਇਦਾਂ ਦੇ ਇਕਵਿਪਮੈਂਟ ਤਿਆਰ ਕੀਤੇ ਗਏ ਆ, ਉਹ ਦੱਸ ਸਕਦੇ ਹੈਗੇ ਆ। ਪਰ ਕੁਛ ਘੰਟੇ ਕੁਛ ਦਿਨ ਪਹਿਲਾਂ ਜਿਹੜਾ ਇਦਾਂ ਦੀ ਜਿਹੜੀ ਐਡਵਾਈਜ਼ਰੀ ਜਾਰੀ ਕਰਨੀ, ਇਹ ਇੱਕ ਹੈਰਾਨੀ ਵਾਲੀ ਗੱਲ ਹੈਗੀ ਆ। ਸਾਊਥ ਈਸਟਰਨ ਕੋਸਟ ਆਫ ਸਦਰਨ ਮੇਨ ਆਈਲੈਂਡ ਜਿਹੜਾ ਕਿਊਸ਼ੂ ਆ, ਉੱਥੇ ਕਹਿੰਦੇ ਭਈ 7.1 ਤੋਂ ਵੱਡਾ ਜਿਹੜਾ ਆ ਭੂਚਾਲ ਆ ਸਕਦਾ ਹੈਗਾ। ਪਿਛਲੇ ਅਗਸਤ ਦੇ ਵਿੱਚ ਵੀ 7.1 ਜੋ ਭੂਚਾਲ ਆ ਉਹ ਨਨਕਾਈ ਟਰੂ ਇੱਕ ਜਿਹੜੀ ਐਜ ਆ, ਵੈਸਟਰਨ ਐਜ, ਉੱਥੇ ਆਇਆ ਸੀ। ਤੇ ਹੁਣ ਕਹਿੰਦੇ 70 ਤੋਂ 80% ਚਾਂਸ ਆ ਵੀ 8 ਤੋਂ ਲੈ ਕੇ 9 ਅਸ਼ਾਰੀਆ ਦਾ ਜਿਹੜਾ ਭੂਚਾਲ ਆ ਉਹ ਆਉਣ ਵਾਲੇ 30 ਸਾਲਾਂ ਦੇ ਵਿੱਚ ਆ ਸਕਦਾ ਹੈਗਾ। ਇਹਦੇ ਲਈ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ। ਯੂਨੀਵਰਸਿਟੀ ਆਫ ਟੋਕੀਓ ਦੇ ਸਿਸਮੋਲੋਜਿਸਟ ਨਿਓਸ਼ੀ ਹਰਾਟਾ ਉਹ ਇਸ ਦੇ ਉੱਤੇ ਵਰਕਆਊਟ ਕਰ ਰਹੇ ਆ। ਉਹ ਲੋਕਾਂ ਨੂੰ ਕਹਿੰਦੇ ਆ ਵੀ ਧਿਆਨ ਰੱਖੋ ਤੇ ਪੂਰੀ ਤਰ੍ਹਾਂ ਜਿਹੜਾ ਪ੍ਰਪੇਅਰ ਰਹੋ। 500 ਮੀਲ ਲੰਮਾ ਇਹ ਏਰੀਆ ਹੈਗਾ, ਜਿਹੜਾ ਨਕਾਈ ਟਰਫ ਜਿਸ ਨੂੰ ਜਾਣਿਆ ਜਾਂਦਾ ਹੈ, ਅੰਡਰ ਸੀ ਦਾ ਟ੍ਰੈਂਚ ਹੈਗੀ ਆ ਇਹ। ਤੇ ਫਿਲਪਾਈਨ ਸੀ ਪਲੇਟ ਉੱਥੇ ਪੁੱਲ ਡਾਊਨ ਕਰਦੀ ਹੈ ਯੂਰੇਸ਼ੀਆ ਪਲੇਟ ਦੇ ਥੱਲੇ। ਤੇ ਨਕਾਈ ਕੁਏਕ ਜਿਹੜਾ ਆ ਆਫ ਸ਼ਿਕੂ ਜਿਹੜਾ 1946 ਦੇ ਵਿੱਚ ਆਇਆ ਸੀ 8.0 ਮੈਗਨੀਚਿਊਡ ਦਾ, ਉਹਦੇ ਨਾਲ ਉਸ ਟਾਈਮ ਦੇ ਉੱਤੇ 1300 ਲੋਕ ਮਰੇ ਸੀ। ਸੋ ਜੇ 9.1 ਮੈਗਨੀਚਿਊਡ ਦਾ ਭੂਚਾਲ ਆ ਜਾਂਦਾ ਆ, ਉਹਦੇ ਨਾਲ ਸੁਨਾਮੀ ਕਹਿੰਦੇ 33 ਫੁੱਟ ਉੱਚੀ ਜਿਹੜੀ ਆ ਉਹ ਪਹੁੰਚ ਸਕਦੀ ਹੈਗੀ ਆ, ਜਿਹਦੇ ਨਾਲ 3,23,000 ਲੋਕ ਜਿਹੜੇ ਆ ਮਰ ਸਕਦੇ ਹੈਗੇ ਆ ਤੇ 2 ਮਿਲੀਅਨ ਬਿਲਡਿੰਗਸ ਤੇ 200 ਟ੍ਰਿਲੀਅਨ ਜੈਨ ਜਾਨੀ ਕਿ 1.5 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈਗਾ। ਮੈਗਾ ਕੁਏਕ ਐਡਵਾਈਜ਼ਰੀ ਤੋਂ ਬਾਅਦ ਜੈਪਨੀਜ਼ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਡਾ ਉਹਨਾਂ ਨੇ ਈਵਨ ਆਪਣਾ ਇੱਕ ਟ੍ਰਿਪ ਜਾਣਾ ਸੀ ਸੈਂਟਰਲ ਏਸ਼ੀਆ ਨੂੰ ਅਗਸਤ 9 ਤੋਂ ਲੈ ਕੇ 12 ਤਾਈਂ, ਉਸ ਨੂੰ ਕੈਂਸਲ ਕਰ ਦਿੱਤਾ ਹੈ। ਉਹ ਕਹਿੰਦੇ ਵੀ ਜਿਹੜੇ ਗਵਰਨਮੈਂਟ ਦਾ ਰਿਸਪੌਂਸ ਆ, ਕਿਸ ਤਰ੍ਹਾਂ ਦਾ ਜਿਹੜੀਆਂ ਗਵਰਨਮੈਂਟ ਦੀਆਂ ਐਂਟੀਟੀਜ਼ ਆ ਉਹ ਇਹਦੀ ਤਿਆਰੀ ਦੇ ਲਈ ਕੰਮ ਕਰ ਰਹੀਆਂ, ਉਹਨਾਂ ਦੇ ਉਹ ਸਾਰੇ ਜੋ ਵੀ ਸੈਮੀਨਾਰ ਆ, ਜਿੰਨੀਆਂ ਮੀਟਿੰਗਸ ਆ, ਉਹਨਾਂ ਨੂੰ ਉਹ ਅਟੈਂਡ ਕਰਨਗੇ। ਫਾਇਰ ਤੇ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ 70 ਦੇ ਕਰੀਬ ਜਿਹੜੀਆਂ ਮਿਊਨਿਸਪੈਲਿਟੀਜ਼ ਹੈਗੀਆਂ ਆ, ਜਿਹੜੀਆਂ ਇਸ ਏਰੀਏ ਦੇ ਵਿੱਚ ਖਤਰੇ ਦੇ ਵਿੱਚ ਹੈਗੀਆਂ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਤਿਆਰੀ ਕੀਤੀ ਆ। ਉਹਨਾਂ ਨੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਤਿਆਰ ਕੀਤਾ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਬਚਿਆ ਜਾ ਸਕਦਾ ਹੈਗਾ। ਲੋਕ ਵੀ ਜਿਹੜੇ ਆ ਘਬਰਾਏ ਹੋਏ ਹੈਗੇ ਆ। ਕਈ ਜਿਹੜੇ ਟਾਊਨ ਆ ਉਹਨਾਂ ਤੇ ਹੁਣੇ ਜਿਹੜੀਆਂ ਉਹਨਾਂ ਦੀਆਂ ਐਨੂਅਲ ਜਿਹੜੀਆਂ ਹੋਣੀਆਂ ਸੀ ਬੀਚਸ ਦੇ ਉੱਤੇ ਈਵੈਂਟਸ ਹੋਣੀਆਂ ਸੀ, ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਟ੍ਰਿਪ ਆ ਉਹ ਵੀ ਜਿਹੜੇ ਕੈਂਸਲ ਕਰ ਦਿੱਤੇ ਹੈਗੇ ਆ ਵੀ ਅਸੀਂ ਟ੍ਰਿਪ ਨਹੀਂ ਕਰਨਾ ਕੋਈ ਵੀ, ਤੇ ਇਸ ਨੂੰ ਜਿਹੜਾ ਆ ਇਹ ਸਾਡਾ ਮੇਨ ਧਿਆਨ ਜਿਹੜਾ ਇਹਦੇ ਉੱਤੇ ਹੋਣਾ ਚਾਹੀਦਾ ਆ। ਜੁਨੇਕੋ ਓਸ਼ੀਮਾ ਇਹ ਮੇਜਰ ਟ੍ਰੇਨ ਸਟੇਸ਼ਨ ਹੈਗਾ ਟੋਕੀਓ ਦੇ ਵਿੱਚ। ਕਹਿੰਦੇ ਭਈ ਉੱਥੇ ਵੀ 70 ਤੋਂ 80% ਚਾਂਸ ਆ ਆਉਣ ਵਾਲੇ 30 ਸਾਲਾਂ ਦੇ ਵਿੱਚ ਭੂਚਾਲ ਆ ਸਕੇ। ਭੂਚਾਲਾਂ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਬੀਤੇ ਥੋੜੇ ਹੀ ਦਿਨਾਂ ਦੇ ਵਿੱਚ ਭੂਚਾਲ ਆਏ। ਕਈ ਜਿਹੜੇ ਆ ਛੋਟੇ ਤੋਂ ਵੱਡੇ ਝਟਕੇ ਮਹਿਸੂਸ ਕੀਤੇ ਗਏ। ਸਿਸਮੀਓਲੋਜਿਸਟ ਇਹ ਇਸ ਟਾਈਮ ਦੱਸ ਰਹੇ ਆ ਵੀ ਜਿਹੜੀ ਸੈਨ ਐਂਡਰੀਅਸ ਫਾਲਟ ਲਾਈਨ ਆ ਜਿਹੜੀ LA ਦੇ ਵਿੱਚੋਂ ਲੰਘਦੀ ਆ, ਉਸ ਦੇ ਵਿੱਚ ਐਕਟੀਵਿਟੀ ਵਧੀ ਹੈਗੀ ਆ। ਡਾਕਟਰ ਜੋਨਸ ਜਿਹੜੀ ਸਿਸਮੀਓਲੋਜਿਸਟ ਆ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਸਾਲ 'ਚ 4 ਤੋਂ ਵੱਧ ਮੈਗਨੀਚਿਊਡ ਵਾਲੇ ਜਿਹੜੇ ਭੂਚਾਲ ਆ, ਉਹ 13 ਤੋਂ ਵੱਧ ਜਿਹੜੇ ਭੂਚਾਲ ਆ ਉਹ ਆ ਚੁੱਕੇ ਆ। ਸੋ ਪਿਛਲੇ 20 ਸਾਲਾਂ 'ਚ ਮਹਿਜ 5 ਆਏ ਸੀਗੇ।
ਜਿਹੜੇ 4 ਤੋਂ ਉੱਤੇ ਪਾਵਰ ਦੇ ਸੀਗੇ। ਸੋ ਹੁਣ ਕਹਿੰਦੇ ਵੀ ਇਹ ਜਿਹੜੀ ਇੰਨੀ ਐਕਟੀਵਿਟੀ ਵਧੀ ਆ, ਇਹਦੇ ਵਿੱਚ ਕੋਈ ਵੱਡੇ ਭੂਚਾਲ ਦੀ ਨਿਸ਼ਾਨੀ ਜਿਹੜੀ ਆ ਉਹ ਛੁਪੀ ਹੋ ਸਕਦੀ ਆ। ਸੋ ਨਿਊਜ਼ ਬਰੀਫਿੰਗ ਦੇ ਵਿੱਚ ਦੱਸਿਆ ਗਿਆ ਸੀਗਾ 4.4 ਦਾ ਜਿਹੜਾ ਅਰਥਕੁਏਕ ਰੀਸੈਂਟਲੀ ਐਲਏ ਦੇ ਵਿੱਚ ਆਇਆ ਸੀ, ਜਿਹੜਾ ਕਈ ਲੋਕਾਂ ਨੇ ਮਹਿਸੂਸ ਵੀ ਕੀਤਾ ਸੀ। ਉਸ ਤੋਂ ਪਹਿਲਾਂ ਆਪਾਂ ਦੇਖਿਆ ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਕਈ ਝਟਕੇ ਜਿਹੜੇ ਆ ਉਹ ਆਏ ਸੀ। ਸੋ 20 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਵੀ 4-5 ਆਏ ਹੋਣ ਤੇ ਪਿਛਲੇ ਜਿਹੜੇ ਆ ਇਸ ਸਾਲ ਦੇ ਵਿੱਚ 13 ਭੂਚਾਲ ਆਏ ਹੋਣ, ਤਾਂ ਉਹਦਾ ਮਤਲਬ ਇਹੀ ਆ ਵੀ ਭਾਈ ਕੁਛ ਵੱਡਾ ਜਿਹੜਾ ਉਹ ਹੋ ਸਕਦਾ ਆ। ਸੋ ਅਰਥਕੁਏਕ ਪ੍ਰੀਪੇਅਰਡਨੈਸ ਗਾਈਡ ਸਾਰਿਆਂ ਦੇ ਕੋਲ ਜਿਹੜੀ ਕਹਿੰਦੇ ਵੀ ਹੋਣੀ ਚਾਹੀਦੀ ਆ। ਤੁਹਾਨੂੰ ਕਿਹੜੀ-ਕਿਹੜੀ ਚੀਜ਼ ਇਸ ਦੇ ਵਿੱਚ ਹੋਵੇ, ਉਹਦੇ ਲਈ ਕਹਿੰਦੇ ਵੀ ਤਿਆਰ ਰਹਿਣਾ ਚਾਹੀਦਾ। ਖਾਸ ਕਰਕੇ ਜਿਹੜੇ ਸਦਰਨ ਕੈਲੀਫੋਰਨੀਆ, ਐਲਏ ਸਾਈਡ, ਔਰੇਂਜ ਕਾਊਂਟੀ, ਐਲਏ ਕਾਊਂਟੀ, ਇਹ ਇਲਾਕਿਆਂ ਦੇ ਵਿੱਚ ਰਹਿੰਦੇ ਆ, ਬੇਕਰਸਫੀਲਡ ਵਾਲੇ ਪਾਸੇ ਰਹਿੰਦੇ ਆ, ਇਹਨਾਂ ਨੂੰ ਇਸ ਚੀਜ਼ ਦੇ ਲਈ ਤਿਆਰ ਰਹਿਣਾ ਚਾਹੀਦਾ ਆ। ਬ੍ਰੇਕ ਦਾ ਜੀ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ। ਨਿਊਜ਼ੀਲੈਂਡ ਦੇ ਵਿੱਚ ਕਿਸੇ ਨੇ ਟੌਫੀਆਂ 'ਚ ਮੈਥ ਪਾ ਕੇ ਜਿਹੜੀ ਉਹ ਅੱਗੇ ਘੱਲ ਦਿੱਤੀ। ਮੈਟਾ ਨੇ ਡਿਸਇਨਫੋਰਮੇਸ਼ਨ ਵਾਲਾ ਜਿਹੜਾ ਟੂਲ ਆ ਉਸ ਦਾ ਕੀ ਕੀਤਾ, ਇਸ ਸਾਰੀਆਂ ਚੀਜ਼ਾਂ 'ਤੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਆਪਾਂ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है ਸੋ प्रोग्राम अपडेट अमेरिका च हरजोत सिंह जी जी आए ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਹਰਜੋਤ ਸਿੰਘ ਜੀ ਆ ਰਹੀ ਹੈ ਨਿਊਜ਼ੀਲੈਂਡ ਤੋਂ। ਵੈਲਿੰਗਟਨ ਸ਼ਹਿਰ ਸੌਰੀ ਆਕਲੈਂਡ ਸ਼ਹਿਰ ਤੋਂ ਇਹ ਜਿਹੜੀ ਖਬਰ ਆ ਰਹੀ ਆ, ਇੱਕ ਜਿਹੜੀ ਚੈਰਿਟੀ ਉੱਥੇ ਦੇ ਹੋਮਲੈਸ ਲੋਕਾਂ ਨਾਲ ਕੰਮ ਕਰਦੀ ਆ, ਉਹਨਾਂ ਨੇ ਕੁਝ ਕੈਂਡੀਆਂ ਜਿਹੜੀਆਂ ਉਹ ਵੰਡੀਆਂ ਤੇ ਉਹਦੇ ਵਿੱਚ ਬਾਅਦ ਚ ਪਤਾ ਲੱਗਾ ਵੀ ਉਹਦੇ ਵਿੱਚ ਤਾਂ ਮੈਥ ਭਰੀ ਹੋਈ ਸੀ। ਸੋ ਇਹ ਜਿਹੜੇ ਫੂਡ ਪਾਰਸਲ ਉਹਨਾਂ ਨੂੰ ਆਏ, ਉਹਨਾਂ ਨੇ ਜਿਹੜੇ ਵੰਡੇ, ਕਹਿੰਦੇ ਵੀ ਇੱਕ ਕਿਸੇ ਪਬਲਿਕ ਦੇ ਮੈਂਬਰ ਨੇ ਉਹਨਾਂ ਨੂੰ ਡੋਨੇਟ ਕੀਤਾ ਸੀ ਤੇ ਉਹ ਅੱਗੇ ਜਿਹੜੇ ਉਹਨਾਂ ਨੇ ਵੰਡ ਦਿੱਤੇ। ਆਕਲੈਂਡ ਸਿਟੀ ਮਿਸ਼ਨ ਨੇ ਜਿਹੜਾ ਦੱਸਿਆ ਵੀ ਬੁੱਧਵਾਰ ਨੂੰ ਉੱਥੋਂ ਦੇ ਮੁਤਾਬਕ 400 ਲੋਕਾਂ ਨੂੰ ਹੁਣ ਟਰੈਕ ਡਾਊਨ ਕੀਤਾ ਜਾ ਰਿਹਾ ਆ, ਜਿਨ੍ਹਾਂ ਨੂੰ ਇਹ ਜਿਹੜੀਆਂ ਗੋਲੀਆਂ ਵੰਡੀਆਂ ਹੋ ਸਕਦੀਆਂ ਆ। ਪਾਈਨਐਪਲ ਫਲੇਵਰ ਦੀਆਂ ਇਹ ਸੀਗੀਆਂ ਟੌਫੀਆਂ ਦੇ ਵਿੱਚ ਕਹਿੰਦੇ ਵੀ ਮੈਥ ਹੀ ਜਿਹੜੀ ਉਹ ਭਰੀ ਹੋਈ ਸੀ। ਜਿਨ੍ਹਾਂ ਕੋਲ ਪਹੁੰਚੀ ਤਾਂ ਉਹਨਾਂ ਨੇ ਕਿਹਾ ਵੀ ਇਹ ਬੜਾ ਟੇਸਟ ਅਜੀਬ ਜਿਹਾ ਜਿਹੜਾ ਕਰਤੀ, ਕਈਆਂ ਨੇ ਤਾਂ ਥੁੱਕ ਦਿੱਤੀ। ਪਰ ਹੁਣ ਕਹਿੰਦੇ ਵੀ 3 ਜਾਣਿਆਂ ਨੂੰ ਆਲਰੇਡੀ ਭਰਤੀ ਕਰਨਾ ਪਿਆ ਆ ਮੈਥ ਦੀ ਓਵਰਡੋਜ਼ ਦੇ ਜਿਹੜੇ ਇਸ ਮਾਮਲੇ 'ਚ। ਕਹਿੰਦੇ ਵੀ ਇਹਨਾਂ ਟੌਫੀਆਂ ਦੇ ਵਿੱਚ, ਕੈਂਡੀਜ਼ ਦੇ ਵਿੱਚ ਮੈਥ 300 ਗੁਣਾ ਜ਼ਿਆਦਾ ਸੀ, ਜਿਹੜੀ ਇੱਕ ਲੀਥਲ ਡੋਜ਼ ਦੇ ਲਈ ਜਿਹੜੀ ਆ ਚਾਹੀਦੀ ਹੁੰਦੀ ਆ। ਜੇ ਕੋਈ ਉਹ ਪੂਰੀ ਟੌਫੀ ਖਾ ਗਿਆ ਤਾਂ ਉਸ ਦਾ ਬਚਣਾ ਨਾਮੁਮਕਿਨ ਕੀ ਜਿਹੜੀ ਹਾਲਾਤ ਆ ਉਹ ਬਣ ਜਾਂਦੇ ਆ। ਸੋ ਨਿਊਜ਼ੀਲੈਂਡ ਦੀ ਜਿਹੜੀ ਡਰੱਗ ਫਾਊਂਡੇਸ਼ਨ ਆ, ਉਹਨਾਂ ਨੇ ਜਿਹੜਾ ਹੁਣ ਚੈੱਕ ਕੀਤਾ ਆ। ਕਹਿੰਦੇ ਵੀ ਇਹ ਜਿਹੜੀ ਚੈਰਿਟੀ ਆ, ਇਹ ਬੈਨ ਬਰਕਸ ਐਂਗ ਉੱਥੋਂ ਦੇ ਜਿਹੜੇ ਫਾਊਂਡੇਸ਼ਨ ਦੇ ਸਪੋਕਸਪਰਸਨ ਨੇ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵੀ ਸਮਾਨ ਵੰਡਦੇ ਆ, ਉਹ ਜਿਹੜਾ ਪੈਕ ਹੋਇਆ ਸਮਾਨ ਆ ਉਹੀ ਵੰਡਿਆ ਜਾਂਦਾ ਹੈ, ਜਿੱਦਾਂ ਹੱਥ ਬਣਾਈ ਚੀਜ਼ ਆ ਉਸ ਤੋਂ ਗੁਰੇਜ਼ ਕੀਤਾ ਜਾਂਦਾ ਆ। ਕਹਿੰਦੇ ਕੱਲੀ ਟੌਫੀ ਦੀ ਉੱਥੋਂ ਦੇ ਨਿਊਜ਼ੀਲੈਂਡ ਦੇ $1000 ਤੱਕ ਦੀ ਜਿਹੜੀ ਉਹ ਕੀਮਤ ਆ ਉਹ ਹੈਗੀ ਆ। ਇਹ ਹੁਣ ਕਿੱਥੋਂ ਆਈ, ਕਿੱਦਾਂ ਇਹਦੇ ਵਿੱਚ ਉਹ ਮਿਲਾ ਕੇ ਜਿਹੜੀ ਉਹ ਘੱਲ ਦਿੱਤੀ ਗਈ, ਇਹ ਹੁਣ ਜਾਂਚ ਦਾ ਜਿਹੜਾ ਵਿਸ਼ਾ ਆ ਉਹ ਬਣਿਆ ਪਿਆ ਹੈਗਾ ਆ। ਸੋ ਚੈਰਿਟੀ ਫੂਡ ਬੈਂਕ ਜਿਸ ਨੇ ਇਹ ਵੰਡਿਆ, ਉਹਨਾਂ ਨੇ ਕਿਹਾ ਵੀ ਮਲੇਸ਼ੀਅਨ ਬ੍ਰਾਂਡ ਸੀ ਇੱਕ ਰਿੰਡਾ ਕਰਕੇ, ਜਿਸ ਦੇ ਲੇਬਲ ਦੇ ਅਧੀਨ ਇਹ ਜਿਹੜੀਆਂ ਮੈਥ ਦੇ ਨਾਲ ਲੇਸ ਜਿਹੜੀਆਂ ਟੌਫੀਆਂ ਆ ਉਹ ਉਹਨਾਂ ਦੇ ਕੋਲ ਪਹੁੰਚੀਆਂ ਸੀ, ਜੋ ਉਹਨਾਂ ਨੇ ਗਲਤੀ ਦੇ ਨਾਲ ਅੱਗੇ ਵੰਡ ਦਿੱਤੀਆਂ। ਤੇ ਹੁਣ ਲੋਕਾਂ ਨੂੰ ਟਰੈਕ ਡਾਊਨ ਕਰ ਰਹੇ ਆ ਵੀ ਭਾਈ ਜਿਹਨੂੰ ਮਿਲੀਆਂ ਆ ਉਹ ਵਾਪਸ ਕਰ ਦਿਓ ਜਾਂ ਉਹਨੂੰ ਖਾਓ ਨਾ, ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਦੀ ਨੇਵੀ ਨੇ ਨਵੀਂ 에ਅਰ ਟੂ 에ਅਰ ਮਿਜ਼ਾਈਲ ਜੋ ਆ ਉਹ ਇੱਕ ਬਣਾਈ ਹੈਗੀ ਆ। ਉਹਦੇ ਨਾਲ ਕਹਿੰਦੇ ਵੀ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਕਿਹਦੇ ਕੋਲ ਕੰਟਰੋਲ ਹੋ ਸਕਦਾ ਹੈ, ਉਹ ਟੋਟਲੀ ਚੇਂਜ ਹੋਇਆ ਹੈਗਾ। ਯੂਐਸ ਨੇਵੀ ਨੇ ਆਲਰੇਡੀ ਡਿਪਲੋਏ ਕਰ ਦਿੱਤੀ ਹੈ ਨਵੀਂ ਐਕਸਟ੍ਰੀਮਲੀ ਲੌਂਗ ਰੇਂਜ 에ਅਰ ਟੂ 에ਅਰ ਮਿਜ਼ਾਈਲ ਇੰਡੋ ਪੈਸੀਫਿਕ ਏਰੀਆ ਜੋ ਉੱਥੇ। ਏਮ 174V ਇਹ ਰੇਥੀਓਨ ਕੰਪਨੀ ਨੇ ਬਣਾਈ ਹੈਗੀ ਆ। SM-6 에ਅਰ ਡਿਫੈਂਸ ਮਿਜ਼ਾਈਲ ਲੌਂਗੈਸਟ ਰੇਂਜ ਮਿਸਲ ਆ USA ਦੀ, ਜਿਹੜੀ ਫੀਲਡ ਕੀਤੀ ਗਈ ਆ ਇਹ ਜੁਲਾਈ ਮਹੀਨੇ ਦੇ ਵਿੱਚ। ਇਹਦੇ 3 ਐਡਵਾਂਟੇਜਸ ਹੈਗੇ ਆ। ਕਹਿੰਦੇ ਵੀ ਇਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਸੈਵਰਲ ਟਾਈਮਸ ਫਾਸਟਰ ਚੱਲ ਸਕਦੀ ਹੈਗੀ ਆ। ਏਮ 120 AMRAAM ਇਹਨੂੰ ਕੋਈ ਨਵੀਂ ਪ੍ਰੋਡਕਸ਼ਨ ਲਾਈਨ ਨਹੀਂ ਚਾਹੀਦੀ ਹੈਗੀ, ਤੇ ਇਹ ਕੰਪੈਟੀਬਲ ਹੈਗੀ ਆ 에ਅਰਕ੍ਰਾਫਟ ਦੇ ਨਾਲ, ਐਟਲੀਸਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਜੋ USA ਦਾ ਐਲਾਈ ਹੈਗਾ ਆ। ਜਿਹੜਾ ਵੈਪਨ ਆ, ਜਿਹੜਾ ਏਮ 174V ਆ, ਇਹ ਏਰੀਅਲ ਟਾਰਗੇਟਸ ਨੂੰ 400 ਕਿਲੋਮੀਟਰ ਜੋ ਕਿ 250 ਮੀਲ ਬਣਦਾ ਆ, ਉੱਥੇ ਤੱਕ ਹਿੱਟ ਕਰ ਸਕਦਾ ਆ। ਚਾਈਨਾ ਦੀ PL-15 ਮਿਜ਼ਾਈਲ ਨਾਲੋਂ ਇਹ ਜ਼ਿਆਦਾ ਰੇਂਜ ਰੱਖਦਾ ਹੈਗਾ। ਸੋ US ਦੇ ਜਿਹੜੇ ਜੈਟਸ ਹੈਗੇ ਆ, ਉਹਨਾਂ ਨੂੰ ਥ੍ਰੈਟ ਆਉਂਦੀ ਰਹਿੰਦੀ ਆ ਬਾਕੀ 에ਅਰਕ੍ਰਾਫਟ ਕੈਰੀਅਰਸ ਤੋਂ। ਸੋ ਇਹ ਇੱਕ ਹਾਈ ਵੈਲਿਊ ਕਹਿੰਦੇ ਚਾਈਨੀਜ਼ ਟਾਰਗੇਟ ਦੇ ਲਈ ਵਰਤੀ ਜਾ ਸਕਦੀ ਹੈਗੀ ਆ। US ਕਹਿੰਦੇ ਪਈ ਸੇਫਟੀ ਤੇ ਇੰਪੋਰਟੈਂਟ ਐਸੈਟਸ ਦੀ, ਜਿਸ ਤਰ੍ਹਾਂ ਕੈਰੀਅਰ ਗਰੁੱਪਸ ਹੈਗੇ ਆ, ਉਹਨਾਂ ਦੇ ਲਈ ਇਹ ਜੋ ਮਿਜ਼ਾਈਲ ਆ ਬਹੁਤ ਵਧੀਆ ਜਿਹੜੀ ਆ ਕੰਮ ਆਊਗੀ। ਤੇ ਵੈਸਟ ਨੇ ਹਜੇ ਜ਼ਿਆਦਾ ਇਹਦੇ ਬਾਰੇ ਡਿਟੇਲ ਨਹੀਂ ਦੱਸੀ ਹੈਗੀ। ਏਮ 120 ਲੌਂਗ ਰੇਂਜ ਮਿਸਲ ਜਿਹੜੀ ਆ, ਮੈਕਸਿਮਮ ਰੇਂਜ ਉਹਦੀ 93 ਮੀਲ ਹੈਗੀ ਆ। ਔਰ ਜਿਹੜੀ ਨਵੀਂ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਆ, ਇਹਦੀ ਰੇਂਜ ਜਿਹੜੀ ਆ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈਗੀ ਆ, 250 ਮੀਲ ਦੇ ਕਰੀਬ ਦੱਸੀ ਜਾ ਰਹੀ ਆ। ਸੋ ਰੇਂਜ ਦੇ ਕਾਫੀ ਐਡਵਾਂਟੇਜਸ ਹੈਗੇ ਆ ਅਮਰੀਕਾ ਨੂੰ। ਆਸਟ੍ਰੇਲੀਆ ਅਮਰੀਕਾ ਦਾ ਬੜਾ ਮਿੱਤਰ ਮੁਲਕ ਹੈਗਾ ਆ,
ਸੋ ਜੇ ਉਸ ਏਰੀਏ ਦੇ ਵਿੱਚ ਵੀ ਇਹ ਫਿੱਟ ਕੀਤੀ ਜਾਂਦੀ ਹੈਗੀ ਆ, ਜਾਂ ਉਸ ਏਰੀਏ ਦੇ ਵਿੱਚ ਜਿਹੜੇ 에ਅਰਕ੍ਰਾਫਟ ਯੂਜ਼ ਹੁੰਦੇ ਆ, ਤੇ ਉਹ ਇੱਕ ਤਰ੍ਹਾਂ ਦੇ ਨਾਲ ਚਾਈਨਾ ਨੂੰ ਬੈਲੈਂਸ ਦੇ ਉੱਤੇ ਰੱਖਣਗੇ। ਜੀ, ਜੀ। ਅਗਲੀ ਗੱਲ ਕਰੀਏ ਮੈਟਾ ਦਾ ਇੱਕ ਟੂਲ ਜਿਸ ਦਾ ਨਾਮ ਸੀ ਕਰਾਊਡ ਟੈਂਗਲ, ਜੋ ਕਿ ਡਿਸਇਨਫੋਰਮੇਸ਼ਨ ਜਾਣੀ ਕਿ ਗਲਤ ਜਾਣਕਾਰੀ ਜੋ ਸੋਸ਼ਲ ਮੀਡੀਆ ਦੇ ਉੱਤੇ ਆ ਜਾਂ ਫੇਸਬੁੱਕ ਤੇ ਆ, ਇੰਸਟਾਗ੍ਰਾਮ ਤੇ ਆ, ਉਸ ਨੂੰ ਫਾਈਟ ਕਰਨ ਦੇ ਲਈ ਹੁੰਦਾ ਸੀ। ਉਹਨਾਂ ਨੇ ਅਮਰੀਕੀ ਇਲੈਕਸ਼ਨਾਂ ਤੋਂ 3 ਮਹੀਨੇ ਪਹਿਲਾਂ ਸ਼ਟ ਡਾਊਨ ਕਰ ਦਿੱਤਾ ਆ। ਟੈਕ ਬਰੋ ਜ਼ਕਰਬਰਗ ਨੇ ਇਹ ਫੈਸਲਾ ਕਿਉਂ ਲਿਆ ਕਿ ਉਹ ਵੀ ਹੁਣ ਜਿਹੜੇ ਈਲਨ ਮਸਕ ਦੇ ਰਾਹ ਦੇ ਉੱਤੇ ਚੱਲੇਗਾ, ਤਾਂ ਜੋ ਉਸ ਨੂੰ ਆ ਰਹੀ ਜਿਹੜੀ ਸੰਭਾਵੀ ਸਰਕਾਰ ਆ ਉਸ ਤੋਂ ਕੋਈ ਫਾਇਦਾ ਮਿਲ ਸਕੇ। ਇਸ ਟਾਈਮ ਕਹਿੰਦੇ ਵੀ ਸੈਂਕੜੇ ਹੀ ਰਿਸਰਚਰਸ, ਅਕੈਡਮਿਕਸ, ਪੋਲੀਟੀਸ਼ੀਅਨਸ ਤੇ ਰੈਗੂਲੇਟਰਸ ਨੇ ਜਿਹੜੀਆਂ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਮੈਟਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਬਿਆਨ ਦੇ ਦਿੱਤੇ ਵੀ ਭਾਈ ਤੁਸੀਂ ਇਹ ਜਿਹੜਾ ਕਰਾਊਡ ਟੈਂਗਲ ਟੂਲ ਆ ਉਹ ਕਿਉਂ ਬੰਦ ਕਰ ਰਹੇ ਆ। ਆਲਰੇਡੀ ਜਿਹੜਾ ਫੇਸਬੁੱਕ ਆ ਫੇਕ ਨਿਊਜ਼, ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ, ਫਾਲਸ ਨੈਰੇਟਿਵਸ ਦੇ ਨਾਲ ਭਰਿਆ ਪਿਆ ਆ। ਕਹਿੰਦੇ ਵੀ ਇਹ ਜਿਹੜਾ ਟੂਲ ਸੀਗਾ ਕਰਾਊਡ ਟੈਂਗਲ, ਇਹ ਵਰਤਿਆ ਜਾਂਦਾ ਸੀ ਇਨਵੈਸਟੀਗੇਟ ਕਰਨ ਦੇ ਲਈ ਵੀ ਕੌਣ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਆ, ਕਿੱਥੋਂ ਡਿਸਇਨਫੋਰਮੇਸ਼ਨ ਤੁਰ ਰਹੀ ਆ, ਮਿਸਇਨਫੋਰਮੇਸ਼ਨ ਜਾਂ ਵਾਇਲੈਂਸ ਜਾਂ ਪੋਲੀਟੀਕਲੀ ਤੌਰ ਦੇ ਉੱਤੇ ਜਿਹੜੇ ਗਲਤ ਨੈਰੇਟਿਵ ਆ, ਕੌਣ ਜਿਹੜਾ ਉਹ ਤੁਰਿਆ ਰਿਹਾ ਆ। 3 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਇਸ ਨੂੰ ਬੰਦ ਕਰਨ ਦੇ ਨਾਲ ਜਿਹੜੇ ਪ੍ਰੋਪਾਗੈਂਡਾ ਕਰਨ ਵਾਲੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ, ਖਾਸ ਕਰਕੇ ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ ਇੱਕ ਵੱਡੀ ਜਿਹੜੀ ਆ ਉਹ ਖੁੱਲ ਜਿਹੜੀ ਮਿਲ ਜਾਊਗੀ। 50,000 ਤੋਂ ਵੱਧ ਲੋਕਾਂ ਨੇ ਲੈਟਰਸ ਤੇ ਪਟੀਸ਼ਨਸ ਸਾਈਨ ਕਰਕੇ ਮੈਟਾ ਨੂੰ ਜਿਹੜੀਆਂ ਉਹ ਘੱਲੀਆਂ। ਉਹ ਕਹਿੰਦੇ ਵੀ ਭਾਈ ਘੱਟੋ ਘੱਟ 6 ਮਹੀਨੇ ਹੋਰ ਚੱਲਦਾ ਰੱਖੋ, ਇਲੈਕਸ਼ਨਾਂ ਭੁਗਤਾ ਕੇ ਇਸ ਨੂੰ ਜਿਹੜਾ ਆ ਉਹ ਤੁਸੀਂ ਬੰਦ ਕਰਿਓ। ਰੈਗੂਲੇਟਰਸ ਜਿਨ੍ਹਾਂ ਦੇ ਵਿੱਚ ਯੂਰਪੀਅਨ ਕਮਿਸ਼ਨ, ਬਾਈਪਾਰਟੀਜ਼ਨ ਗਰੁੱਪ ਆਫ US ਸੈਨੇਟਰ ਤੇ ਕਾਂਗਰਸ ਮੈਂਬਰਸ, ਉਹਨਾਂ ਨੇ ਇਸ ਨੂੰ ਕਿਹਾ ਵੀ ਇਹ ਬੰਦ ਕਰਨਾ ਕਰਾਊਡ ਟੈਂਗਲ ਇੱਕ ਰਿਸਕੀ ਕੰਮ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਜਿਹੜਾ ਮੈਟਾ ਦਾ ਕਹਿੰਦੇ ਵੀ ਨਵਾਂ ਟੂਲ ਆ, ਇਹ ਹੁਣ ਲਿਮਿਟ ਕਰ ਦਿੱਤਾ ਗਿਆ। ਜੇ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖਦੇ ਆ ਤਾਂ ਕਰਾਊਡ ਟੈਂਗਲ ਨੂੰ ਦੱਸਿਆ ਜਾ ਰਿਹਾ ਵੀ ਉਹ ਅੱਜ ਤੋਂ ਸ਼ਟ ਡਾਊਨ ਜਿਹੜਾ ਉਹ ਹੋ ਗਿਆ ਆ। ਮੈਟਾ ਦੇ ਸਪੋਕਸਵੂਮਨ ਆ, ਉਹਨਾਂ ਨੇ ਕਮੈਂਟ ਤਾਂ ਇਸ ਦੇ ਉੱਤੇ ਹਾਲ ਦੀ ਘੜੀ ਨਹੀਂ ਕੀਤਾ, ਪਰ ਉਹਨਾਂ ਦੀ ਵੈਬਸਾਈਟ ਦੇ ਉੱਤੇ ਸਾਫ਼ ਜਿਹੜਾ ਆ ਉਹ ਲਿਖਿਆ ਆ ਰਿਹਾ ਆ। ਰਿਸਰਚਰਸ ਜੋ ਕਿ ਇਸ ਡਾਟਾ ਨੂੰ, ਇਸ ਦੇ ਜ਼ਰੀਏ ਇਸ ਦੀ API ਨੂੰ ਵਰਤਦੇ ਸੀ, ਇਹ ਦਿਖਾਉਣ ਦੇ ਲਈ ਵੀ ਕਿੱਥੇ ਕਿੱਥੇ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਜਾਂ ਸਪਰੈਡ ਆਫ ਵਾਇਲੈਂਸ ਇਹਦੇ ਕਰਕੇ ਹੁੰਦਾ ਆ ਇਸ ਟੂਲ ਦੀ ਹੈਲਪ ਦੇ ਨਾਲ, ਉਹਨਾਂ ਸਾਰਿਆਂ ਦੇ ਲਈ ਖਾਸਾ ਜਿਹੜਾ ਇਹ ਮੁਸ਼ਕਲ ਬਣ ਜਾਊਗਾ। 2011 ਦੇ ਵਿੱਚ ਇਹ ਜਿਹੜਾ ਟੂਲ ਆ ਉਹ ਲਾਂਚ ਕੀਤਾ ਗਿਆ ਸੀਗਾ, ਤੇ ਇਵੈਂਚੁਅਲੀ BuzzFeed, CNN, Vox, Facebook ਨੇ ਇਸ ਨੂੰ 2016 ਚ ਖਰੀਦਿਆ ਤੇ ਇਹਨਾਂ ਸਾਰਿਆਂ ਦੇ ਲਈ ਜਿਹੜਾ ਆ ਉਹ ਪੇਸ਼ ਜਿਹੜਾ ਉਹ ਕੀਤਾ ਸੀ, ਤਾਂ ਜੋ ਮੀਡੀਆ ਪਾਰਟਨਰਸ ਆ ਇਸ ਨੂੰ ਜਿਹੜਾ ਈਜ਼ੀਲੀ ਜਿਹੜਾ ਉਹ ਚੈੱਕ ਕਰ ਸਕਣ। ਸੋ ਇਸੇ ਦਰਮਿਆਨ ਹੀ ਆਪਾਂ ਦੇਖਿਆ ਸੀ ਵੀ ਬਹੁਤ ਸਾਰੇ ਜਿਹੜੇ ਫਾਲਸ ਨੈਰੇਟਿਵਸ ਆ ਜਾਂ ਗਲਤ ਇਨਫੋਰਮੇਸ਼ਨ ਆ ਉਹ ਇਸ ਟੂਲ ਦੇ ਜ਼ਰੀਏ ਫੜੀ ਜਾਂਦੀ ਸੀ। ਹੁਣ ਇਸ ਦੇ ਬੰਦ ਹੋਣ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜਾ ਕਹਿੰਦੇ ਵੀ ਖੁੱਲਾ ਹੱਥ ਮਿਲ ਜਾਵੇਗਾ। ਅਗਲੀ ਖਬਰ ਜਿਹੜੀ ਆ ਉਹ ਟਰੱਕਾਂ ਵਾਲਿਆਂ ਨਾਲ ਰਿਲੇਟਡ ਆ। ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਪ੍ਰਾਈਡ ਗਰੁੱਪ ਵਾਲੇ ਆ ਉਹ ਨਿਊਜ਼ ਦੇ ਵਿੱਚ ਹੈਗੇ ਆ। ਅੱਜ ਫਰੇਟ ਵੇਵਸ ਨੇ ਇੱਕ ਵਾਰੀ ਫੇਰ ਨਿਊਜ਼ ਛਾਪੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰਾਈਡ ਗਰੁੱਪ ਦੇ ਬੰਦ ਹੋਣ ਤੋਂ ਬਾਅਦ ਜਿਹੜੇ ਫਰੇਟ ਦੇ ਰੇਟਸ ਆ ਤੇ ਡਰਾਈਵਰ ਮਾਰਕੀਟ ਨੂੰ ਇਹ ਕਾਫੀ ਜ਼ਿਆਦਾ ਅਫੈਕਟ ਕਰੂਗੀ। ਕੈਨੇਡਾ ਦਾ ਸਭ ਤੋਂ ਵੱਡਾ ਟਰੱਕਿੰਗ ਜਾਇੰਟ ਜੋ ਪ੍ਰਾਈਡ ਗਰੁੱਪ ਆ ਉਹਦੇ ਆਪਰੇਸ਼ਨ ਬੰਦ ਹੋ ਗਏ ਹੈਗੇ ਆ, ਕਿਉਂਕਿ $56 ਮਿਲੀਅਨ ਦੀ ਜਿਹੜੀ ਉਹਨਾਂ ਦੀ ਪਲਾਨ ਸੀਗੀ ਉਹ ਨਹੀਂ ਪਾਸ ਹੋ ਸਕੀ, ਉਹਨੂੰ ਡਿਸਮਿਸ ਕਰ ਦਿੱਤਾ। ਤੇ ਲਿਕੁਇਡੇਸ਼ਨ ਦੀ ਜਿਹੜੀ ਸੀਗੀ, ਪ੍ਰਾਈਡ ਗਰੁੱਪ ਵਨ ਆਫ ਦਾ ਕੈਨੇਡਾ ਚ ਲਾਰਜੈਸਟ ਟਰੱਕਿੰਗ ਤੇ ਲੀਜ਼ਿੰਗ ਕੰਪਨੀ ਸੀ। ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ ਮਾਰਚ 28 ਨੂੰ, ਜਿਹਦੇ ਵਿੱਚ $637 ਮਿਲੀਅਨ ਇਹਨਾਂ ਨੇ ਦੇਣਾ ਸੀਗਾ। ਸਟੇਕ ਹੋਲਡਰਸ ਜਿਹੜੇ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ $56 ਮਿਲੀਅਨ ਦੀ ਜਿਹੜੀ ਬਿਡ ਸੀਗੀ ਜੋਲ ਫੈਮਿਲੀ ਉਹਨੂੰ ਜਿਹੜਾ ਆ ਡਿਸਮਿਸ ਕਰ ਦਿੱਤਾ ਸੀ। ਤੇ ਵੀਰਵਾਰ ਨੂੰ ਕੋਰਟ ਨੇ ਇਹ ਜਿਹੜੇ ਆਰਡਰ ਕਰ ਦਿੱਤੇ ਸੀ ਡਾਕੂਮੈਂਟਸ, ਜਿਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਪ੍ਰਾਈਡ ਗਰੁੱਪ ਦੇ ਆਪਰੇਸ਼ਨ ਤੇ ਐਸੈਟਸ ਜਿਹੜੇ ਆ ਉਹਨਾਂ ਨੂੰ ਬ੍ਰੇਕ ਕਰ ਦਿੱਤਾ ਜਾਊਗਾ, ਤੇ ਕ੍ਰੈਡੀਟਰਸ ਜਿਹੜੇ ਆ ਜਿਨ੍ਹਾਂ ਨੂੰ ਪੈਸੇ ਦੇਣ ਵਾਲੇ ਹੈਗੇ ਆ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ। ਅਰਨਸਟ ਐਂਡ ਯੰਗ
ਇਹ ਸਭ ਤੋਂ ਵੱਡੀ ਜਿਹੜੀ ਅਕਾਊਂਟਿੰਗ ਫਰਮ ਹੈਗੀ ਆ, ਉਹਨਾਂ ਨੇ ਆਪਣਾ ਜਿਹੜਾ ਆ ਵਿਊ ਪੁਆਇੰਟ ਦਿੱਤਾ ਸੀ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਰੀਸਟਰਕਚਰਿੰਗ ਆ ਇਸ ਕੰਪਨੀ ਦੀ ਉਹ ਫੀਜ਼ੀਬਲ ਨਹੀਂ ਹੈਗੀ। ਪੋਰਾਈਡ ਗਰੁੱਪ ਦੇ ਕੋਲ ਇੱਕ ਟਾਈਮ ਦੇ ਉੱਤੇ 20,000 ਦੇ ਕਰੀਬ ਟਰੱਕ ਉਹ ਕੰਟਰੋਲ ਕਰਦੇ ਸੀ ਕੈਨੇਡਾ ਤੇ USA ਦੇ ਵਿੱਚ। PMTC ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ ਕੈਨੇਡਾ ਕਹਿੰਦੇ ਆ ਵੀ ਉਹ ਪ੍ਰਾਈਵੇਟ ਫਲੀਟ ਆਪਰੇਟਰਸ ਨੂੰ ਪੂਰੇ ਕੈਨੇਡਾ ਦੇ ਉੱਤੇ ਵਾਚ ਕਰਦਾ ਹੈਗਾ। ਪ੍ਰਾਈਡ ਗਰੁੱਪ ਨੂੰ ਫਾਊਂਡ ਕੀਤਾ ਸੀ ਸੈਮ ਜੌਲ CEO ਤੇ ਉਹਨਾਂ ਦੇ ਬ੍ਰਦਰ ਜਸਵੀਰ ਜੌਲ ਨੇ 2010 ਦੇ ਵਿੱਚ। ਮਿਸੀਸਾਗਾ ਅੰਟਾਰੀਓ ਵੇਸਟ ਜਿਹੜੀ ਕੰਪਨੀ ਹੈ, ਇਹਦੀਆਂ 50 ਤੋਂ ਵੱਧ ਲੋਕੇਸ਼ਨਸ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 20,000 ਤੋਂ ਵੱਧ ਟਰੱਕ ਤੇ ਟ੍ਰੇਲਰ ਹੈਗੇ ਆ। ਮਾਰਚ ਮਹੀਨੇ ਦੇ ਵਿੱਚ ਮਿਸ਼ੀਵਿਸ਼ੀ HC ਕੈਪੀਟਲ ਨੇ ਜਿਹੜਾ ਲਾਸੂਟ ਫਾਈਲ ਕੀਤਾ ਸੀ ਵੀ $100 ਮਿਲੀਅਨ ਉਹਨਾਂ ਨੇ ਸਾਡਾ ਦੇਣਾ ਹੈਗਾ, ਜਿਹਦੇ ਉੱਤੇ ਉਹ ਡਿਫਾਲਟ ਕਰ ਗਏ ਹੈਗੇ ਆ। ਜਿਹੜੇ ਸੈਮ ਜੌਲ ਗਰੁੱਪ ਆ, ਇਹ ਕਹਿੰਦੇ ਵੀ ਕੋਵਿਡ ਦੇ ਦੌਰਾਨ ਜਿਹੜੇ ਰੇਟਸ ਅੱਛੇ ਸੀ ਉਸ ਟਾਈਮ ਦੇ ਉੱਤੇ ਇਹ ਬਹੁਤ ਜ਼ਿਆਦਾ ਜਿਹੜੇ ਆ ਐਕਸਪੈਂਡ ਹੋਏ ਹੈਗੇ ਆ। ਮਿਸ਼ੀਵਿਸ਼ੀ ਕੈਪੀਟਲ ਤੋਂ ਬਾਅਦ 20 ਤੋਂ ਵੱਧ ਜਿਹੜੇ ਲੈਂਡਰਸ ਆ, ਉਹਨਾਂ ਨੇ ਪ੍ਰਾਈਡ ਗਰੁੱਪ ਦੇ ਅਗੇਂਸਟ $637 ਮਿਲੀਅਨ ਦਾ ਕਰਜ਼ੇ ਦਾ ਜਿਹੜਾ ਕਲੇਮ ਆ ਉਹ ਫਾਈਲ ਕੀਤਾ ਸੀ, ਜਿਸ 'ਚ ਵੱਖ-ਵੱਖ ਕੰਪਨੀਆਂ ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ। ਪ੍ਰਾਈਡ ਗਰੁੱਪ ਦੇ ਕੋਲ ਹੁਣ 1068 ਟਰੱਕ ਆ, 80% ਲੋਡ ਜਿਹੜੇ ਆ ਉਹਨਾਂ ਕੋਲ ਪੈਰੀਸ਼ੇਬਲ ਪ੍ਰੋਡਕਟਸ ਦੇ ਹੈਗੇ ਆ। ਕੋਰ ਡਾਕੂਮੈਂਟਸ ਇਹ ਦੱਸਿਆ ਆ, ਤੇ 900 ਦੇ ਕਰੀਬ EMPLOYEES ਤੇ ਕੰਟਰੈਕਟਰ ਜਿਹੜੇ ਆ ਹਜੇ ਵੀ ਉਹਨਾਂ ਦੇ ਪੇਰੋਲ ਦੇ ਉੱਤੇ ਹੈਗੇ ਆ। ਤੇ $30 ਮਿਲੀਅਨ ਦੀ ਡੈਪਟ ਉਹਨਾਂ ਦੀ ਆਲਰੇਡੀ ਹੈਗੀ ਆ। ਤੇ ਕਹਿੰਦੇ ਪਈ ਜਿਹੜੇ ਡਰਾਈਵਰਸ ਆ ਉਹ ਹੁਣ ਜੌਬ ਲੂਜ਼ ਕਰ ਜਾਣਗੇ। ਹੋਪਫੁਲੀ ਕਹਿੰਦੇ ਵੀ ਕਿਸੇ ਗੁੱਡ ਕੰਪਨੀ ਦੇ ਵਿੱਚ ਉਹਨਾਂ ਨੂੰ ਜਿਹੜੀ ਜੌਬ ਆ ਉਹ ਮਿਲ ਜਾਏ, ਪਰ ਇਹਦੇ ਨਾਲ ਜਿਹੜੇ ਟੋਟਲੀ ਆਪਰੇਸ਼ਨ ਬੰਦ ਹੋ ਜਾਊਗਾ, ਫਰੇਟ ਦੇ ਜਿਹੜੇ ਰੇਟਸ ਆ ਉਹਨਾਂ ਦੇ ਉੱਤੇ ਤੇ ਡਰਾਈਵਰ ਮਾਰਕੀਟ ਦੇ ਉੱਤੇ ਫਰਕ ਪਊਗਾ। ਇਹ ਅੱਜ ਫਰੇਟ ਵੇਵਸ ਨੇ ਆਰਟੀਕਲ ਛਾਪਿਆ। ਬੀਤੇ ਦਿਨਾਂ 'ਚ ਦ ਗਲੋਬ ਐਂਡ ਮੇਲ ਨੇ ਛਾਪਿਆ ਸੀਗਾ ਵੀ $1.6 ਬਿਲੀਅਨ ਦੀ ਜਿਹੜੀ ਰੀਸਟਰਕਚਰਿੰਗ ਪਲਾਨ ਆ ਉਹ ਇਹਨਾਂ ਦੇ ਫੇਲ ਹੋ ਗਈ ਸੀ। ਸੋ ਇਹਨਾਂ ਨੇ ਬਾਈਬੈਕ ਕਰਨ ਦੀ ਕੋਸ਼ਿਸ਼ ਕੀਤੀ ਕੰਪਨੀ ਨੂੰ 56 ਮਿਲੀਅਨ 'ਚ, ਪਰ ਦੇਣਦਾਰੀਆਂ ਬਹੁਤੀਆਂ ਹੋਣ ਕਰਕੇ ਰੀਸਟਰਕਚਰਿੰਗ ਆ ਉਹ ਕਿਸੇ ਸਿਰੇ ਨਹੀਂ ਲੱਗ ਸਕੀ, ਤੇ ਕਹਿੰਦੇ ਵੀ ਉਸ ਨੂੰ ਵਾਈਂਡ ਡਾਊਨ ਹੁਣ ਕਰਨਾ ਪਊਗਾ ਕੰਪਨੀ ਨੂੰ, ਤੇ ਐਸੈਟਸ ਜਿਹੜੇ ਆ ਇਸ ਦੇ ਵੇਚਣੇ ਪੈ ਸਕਦੇ। ਇਸ ਤੋਂ ਪਹਿਲਾਂ ਯੈਲੋ ਕੰਪਨੀ ਇੱਕ ਬਹੁਤ ਵੱਡੀ ਕੰਪਨੀ ਸੀ ਅਮਰੀਕਾ ਦੀ, ਉਹ ਵੀ ਇਸੇ ਤਰੀਕੇ ਦੇ ਨਾਲ ਉਹ ਵੀ ਬੰਦ ਹੋਈ ਸੀ। ਇਹ ਪਹਿਲੀ ਕੰਪਨੀ ਨਹੀਂ ਆ, ਇਹ ਅਖੀਰਲੀ ਨਹੀਂ ਆ। ਟਰੱਕਿੰਗ ਦੇ ਵਿੱਚ ਜੋ ਬਲੱਡ ਬਾਥ ਚੱਲਦਾ ਆਇਆ ਪਿਛਲੇ 2 ਸਾਲਾਂ ਦੇ ਵਿੱਚ, ਜੋ ਆਪਾਂ ਦੇਖਿਆ ਵੀ ਹੁਣ ਹਾਲਾਤ ਕੋਈ ਬਾੜੇ ਚੰਗੇ ਨਹੀਂ ਆ, ਉਹਦੇ ਕਰਕੇ ਕਈ ਨਵੀਆਂ ਤੇ ਕਈ ਪੁਰਾਣੀਆਂ ਕੰਪਨੀਆਂ ਆ, ਉਹਨਾਂ ਦਾ ਕੰਮ ਜਿਹੜਾ ਆ ਉਹ ਹਿਸਾਬ ਦੇ ਨਾਲ ਬੰਦ ਹੋ ਚੁੱਕਾ ਆ, ਤੇ ਉਹਨਾਂ ਨੂੰ ਬੈਂਕਰਪਸੀਆਂ ਜਿਹੜੀਆਂ ਉਹ ਕਰਨੀਆਂ ਪਈਆਂ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਪਰ ਹਾਲ ਦੀ ਘੜੀ ਜਿਹੜੇ ਜੌਹਲ ਬ੍ਰਦਰਸ ਆ, ਜਿਨ੍ਹਾਂ ਨੇ ਇਹ ਕੰਪਨੀ ਸ਼ੁਰੂ ਕੀਤੀ ਸੀ, ਉਹਨਾਂ ਦੇ ਲਈ ਇਹ ਬਾਹਲੀ ਜਿਹੜੀ ਆ ਗੁੱਡ ਖਬਰ ਨਹੀਂ ਆ ਓਵਰਆਲ। ਵੀ ਇਹਨਾਂ ਨੂੰ ਹੁਣ ਆਪਣੇ ਜਿਹੜੇ ਕਾਫੀ ਹੱਦ ਤੱਕ ਕੰਮਕਾਜ ਆ ਉਹਨਾਂ ਨੂੰ ਸਮੇਟਣਾ ਜਿਹੜਾ ਉਹ ਪੈ ਸਕਦਾ ਆ। ਹਾਂ, ਚੱਲਦਾ ਰੱਖਣਗੇ, ਹੋ ਸਕਦਾ ਨਵੇਂ ਨਾਮ 'ਚ, ਹੋ ਸਕਦਾ ਇਸੇ ਨਾਂ ਦੇ ਵਿੱਚ ਥੋੜ੍ਹੇ ਕੰਮ ਦੇ ਨਾਲ, ਜਿੱਦਾਂ ਤੁਸੀਂ ਆਲਰੇਡੀ ਦੱਸ ਰਹੇ ਆ ਵੀ ਉਹ ਜਿਹੜਾ ਚਲਾਉਣਗੇ। ਪਰ ਕਾਫੀ ਵੱਡਾ ਜਿਹੜਾ ਇੱਕ ਕੰਮ ਸੀਗਾ ਉਹ ਹੁਣ ਛੋਟਾ ਜਿਹਾ ਉਸ ਦੇ ਮੁਤਾਬਕ ਜਿਹੜਾ ਉਹ ਰਹਿ ਗਿਆ ਆ। ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है। सो तो प्रोग्राम चल रहा जी अपडेट अमेरिका। हरजोत सिंह जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਨਿਊ ਔਰਲੀਨਜ਼ ਦੇ ਵਿੱਚ ਇੱਕ ਟ੍ਰਿਪ ਦੇ ਦੌਰਾਨ ਉੱਥੋਂ ਦੀਆਂ ਮੈਡੀਕਲ ਫੈਸਿਲਿਟੀਜ਼ ਦੇ ਲਈ $150 ਮਿਲੀਅਨ ਦੀ ਗ੍ਰਾਂਟ ਜਿਹੜੀ ਆ ਫੈਡਰਲ ਗ੍ਰਾਂਟ ਆ ਉਹ ਐਲਾਨੀ ਆ। ਕਹਿੰਦੇ ਵੀ ਇਹ ਕੈਂਸਰ ਨੂੰ ਇਲਾਜ ਕਰਨ ਦੇ ਲਈ ਉਸਦੇ ਕਿਉਰ ਦੇ ਲਈ ਜਿਹੜੀ ਉਹ ਕੀਤੀ ਜਾਵੇਗੀ, ਵਰਤੀ ਜਾਵੇਗੀ। ਐਡਮਿਨਿਸਟ੍ਰੇਸ਼ਨ ਦਾ ਇੱਕ ਮੂਨ ਸ਼ਾਟ ਪ੍ਰੋਗਰਾਮ ਆ ਜੋ ਕਿ ਇਸ ਬਿਮਾਰੀ ਦੇ ਨਾਲ ਜੋ ਮੌਤਾਂ ਹੋ ਰਹੀਆਂ ਆ ਉਸ ਨੂੰ ਘਟਾਉਣ ਦੇ ਲਈ ਲੱਗੇ ਹੋਏ ਆ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਫਸਟ ਲੇਡੀ ਜਿਲ ਬਾਈਡਨ ਇਹਨਾਂ ਨੇ ਉਸ ਮੈਡੀਕਲ ਫੈਸਿਲਿਟੀ ਦਾ ਦੌਰਾ ਵੀ ਜਿਹੜਾ ਉਹ ਕੀਤਾ ਤੇ ਉੱਥੇ ਜਿਹੜੀ ਟੁਲੈਨੀ ਯੂਨੀਵਰਸਿਟੀ ਆ ਉਸ ਨੂੰ $150 ਮਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਆ ਐਡਵਾਂਸ ਰਿਸਰਚ ਏਜੰਸੀ ਫਾਰ ਹੈਲਥ ਆ ਉਸ ਦੇ ਲਈ ਦਿੱਤੀਆਂ। ਇਹ ਅਵਾਰਡ ਕਹਿੰਦੇ ਵੀ 8 ਟੀਮਾਂ ਦੇ ਵਿੱਚ ਜਿਹੜੇ ਰਿਸਰਚਰਸ ਦੀ ਟੀਮ ਆ ਉਹਦੇ ਵਿੱਚ ਵੰਡੀ ਜਾਊਗੀ ਤਾਂ ਜੋ ਕਹਿੰਦੇ ਵੀ ਉਹ ਆਇਡੈਂਟੀਫਾਈ ਕਰਨਗੇ ਸਰਜਨਸ ਜਿਨ੍ਹਾਂ ਨੂੰ ਜ਼ਿਆਦਾ ਸਕਸੈਸ ਮਿਲਿਆ ਆ ਟਿਊਮਰਸ ਨੂੰ ਰਿਮੂਵ ਕਰਨ ਦੇ ਲਈ ਜਿਨ੍ਹਾਂ ਨੂੰ ਕੈਂਸਰ ਸ਼ਾਇਦ ਹੋਇਆ ਹੋਵੇ। ਸੋ ਇਸ ਕਹਿੰਦੇ ਅਵਾਰਡ ਦੇ ਲਈ ਜਿਹੜੇ ਟੁਲੈਨੀ, ਡਾਰਟਮouth ਕਾਲਜ, ਜੌਨ ਹੌਪਕਿੰਸ ਯੂਨੀਵਰਸਿਟੀ, ਰਾਈਸ ਯੂਨੀਵਰਸਿਟੀ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨ ਫਰਾਂਸਿਸਕੋ, ਯੂਨੀਵਰਸਿਟੀ ਆਫ ਇਲੀਨੋਇਸ, ਅਰਬਾਨਾ ਸ਼ੈਂਪੇਨ, ਯੂਨੀਵਰਸਿਟੀ ਆਫ ਵਾਸ਼ਿੰਗਟਨ, ਸਿਸੀਓਨ ਵਿਜ਼ਨ, ਮਾਊਂਟਨ ਵਿਊ ਕੈਲੀਫੋਰਨੀਆ, ਇਹਨਾਂ ਨੂੰ ਜਿਹੜੇ ਆ ਇਹ ਗ੍ਰਾਂਟ ਮਿਲਣਗੀਆਂ। ਅਮਰੀਕਾ ਦੇ ਵਿੱਚ ਕੈਂਸਰ ਕਹਿੰਦੇ ਨੰਬਰ 2 ਕਾਜ਼ ਆ ਡੈਥ ਦੇ ਲਈ, ਮੌਤ ਦੇ ਲਈ ਯੂਐਸ ਦੇ ਵਿੱਚ ਹਾਰਟ ਡਿਜ਼ੀਜ਼ ਤੋਂ ਬਾਅਦ ਦੇ ਵਿੱਚ। ਅਮਰੀਕਨ ਕੈਂਸਰ ਸੁਸਾਇਟੀ ਐਸਟੀਮੇਟ ਕਰਦੀ ਆ ਵੀ ਹਰ ਸਾਲ 2 ਮਿਲੀਅਨ ਨਵੇਂ ਜਿਹੜੇ ਕੇਸ ਆ ਕੈਂਸਰ ਦੇ ਆ ਉਹ ਡਾਇਗਨੋਜ਼ ਉਹ ਹੋਣਗੇ ਤੇ ਇਹਦੇ ਨਾਲ 6 ਲੱਖ ਤੋਂ ਵੱਧ ਮੌਤਾਂ ਕੈਂਸਰ ਦੇ ਨਾਲ ਤੇ ਉਸਦੇ ਨਾਲ ਸੰਬੰਧਿਤ ਬਿਮਾਰੀਆਂ ਕਰਕੇ ਜਿਹੜੀਆਂ ਹੋਣ ਦੀਆਂ ਸੰਭਾਵਨਾ ਆ। ਸੋ ਇਹ ਜਿਹੜਾ ਕੈਂਸਰ ਮੂਨ ਸ਼ਾਟ ਇਨੀਸ਼ੀਏਟਿਵ ਆ ਇਸ ਦੇ ਤਹਿਤ ਹੁਣ ਰਿਸਰਚ ਦੇ ਉੱਤੇ ਹੋਰ ਜ਼ਿਆਦਾ ਮਨੀ ਜਿਹੜੀ ਆ ਉਹ ਦਿੱਤੀ ਗਈ ਆ। ਇਹ ਸੋਚ ਰਹੇ ਆ ਬਾਈਡਨ ਹੁਣਾਂ ਦਾ ਗੋਲ ਸੀਗਾ ਵੀ 2047 ਤੱਕ ਕੈਂਸਰ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਆ ਉਸ ਨੂੰ ਅੱਧਿਆਂ ਜਿਹੜਾ ਉਹ ਕਰ ਦਿੱਤਾ ਜਾਵੇ। ਪਰ ਕਮਾਲ ਦੀ ਗੱਲ ਆ ਹਰਜੋਤ ਸਿੰਘ ਜੀ ਇਹ ਤਾਂ ਹੁਣ 150 ਮਿਲੀਅਨ ਆ, ਇਸ ਤੋਂ ਪਹਿਲਾਂ ਵੀ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਕੈਂਸਰ ਦੇ ਉੱਤੇ ਲਾਏ ਜਾ ਚੁੱਕੇ ਆ। ਪਰ ਇਹ ਬਿਮਾਰੀ ਵੇਖ ਲਓ ਪੂਰੀ ਤਰ੍ਹਾਂ ਪਕੜ 'ਚ ਜਿਹੜੀ ਆ ਉਹ ਸਾਇੰਸਦਾਨਾਂ ਦੇ ਰਿਸਰਚਰਸ ਦੇ ਜਿਹੜੀ ਉਹ ਅਜੇ ਤੱਕ ਵੀ ਚੰਗੀ ਤਰ੍ਹਾਂ ਨਹੀਂ ਆ ਰਹੀ ਹੈਗੀ ਜੀ। ਅਗਲੀ ਖਬਰ ਵੱਲ ਚੱਲੀਏ। ਮਿਨੇਸੋਟਾ ਦੇ 5ਵੇਂ ਡਿਸਟ੍ਰਿਕਟ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਹੋਈਆਂ ਤੇ ਰਿਪਰੈਜ਼ੈਂਟੇਟਿਵ ਇਲਹਾਨ ਉਮਾਰ ਇੱਕ ਵਾਰੀ ਫੇਰ ਡੌਨ ਸੈਮੂਅਲਸ ਨੂੰ ਜਿੱਤ ਗਈ ਹੈਗੀ ਆ। ਐਸੋਸੀਏਟਡ ਪ੍ਰੈਸ ਨੇ ਆਲਰੇਡੀ ਉਹਨਾਂ ਨੂੰ ਜਿਹੜਾ ਵਿਨਰ ਆ ਉਹ ਡਿਕਲੇਅਰ ਕਰ ਦਿੱਤਾ ਹੈਗਾ ਆ। ਕੱਲ ਹੀ ਇਲੈਕਸ਼ਨ ਜਿਹੜੀਆਂ ਉੱਥੇ ਹੋਈਆਂ ਸੀਆਂ ਡੈਮੋਕ੍ਰੇਟ ਦੀਆਂ ਪ੍ਰਾਇਮਰੀ ਦੀਆਂ ਤੇ ਜਿਹੜੇ ਉਮਾਰ ਆ ਉਹਨਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਵੋਟਸ ਪਈਆਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ। ਸੈਮੂਅਲ ਜਿਹੜਾ ਰਿਪਬਲਿਕਨ ਆ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਦੂਸਰੀ ਵਾਰੀ ਇਲਹਾਨ ਉਮਾਰ ਨੂੰ ਹਰਾਉਣ ਦੇ ਲਈ, ਪਰ ਉਹਨੂੰ ਹਰਾ ਨਹੀਂ ਸਕੇ। ਸਕੁਆਡ ਮੈਂਬਰਸ ਜੋ ਕਿ ਹਾਰ ਰਹੇ ਸੀ ਉਹਨਾਂ ਵਿੱਚੋਂ ਇਲਹਾਨ ਉਮਰ ਜਿਹੜੀ ਆ ਉਹ ਹੁਣ ਬਚ ਗਈ ਆ ਕਿਉਂਕਿ ਇਸ ਨੂੰ ਵੀ ਇਹ ਡਰ ਸੀਗਾ ਵੀ ਬਾਕੀ ਕਿਤੇ ਸਕੁਆਡ ਮੈਂਬਰ ਜਿਸ ਤਰ੍ਹਾਂ ਮੇਰਾ ਵੀ ਕਿਤੇ ਪੱਤਾ ਜਿਹੜਾ ਉਹ ਸਾਫ਼ ਨਾ ਹੋ ਜਾਵੇ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਆਪਾਂ ਯੂਜਲੀ ਕੈਲੀਫੋਰਨੀਆ ਦੀ ਖਬਰ ਸ਼ਾਮ ਨੂੰ ਕਰਦੇ ਹੁੰਦੇ ਆ ਅਪਡੇਟ ਕੈਲੀਫੋਰਨੀਆ, ਕਿਉਂਕਿ ਅੱਗਾਂ ਦਾ ਸੀਜ਼ਨ ਆ, ਅੱਗ ਲੱਗੀ ਹੋਈ ਆ ਸਿਆਰਾ ਫੁੱਟ ਹਿਲਸ ਦੇ ਵਿੱਚ ਤੇ ਕਾਫੀ ਜ਼ਿਆਦਾ ਉੱਥੇ ਇਵੈਕੂਏਸ਼ਨ ਆਰਡਰ ਜਾਰੀ ਕੀਤੀ ਗਈ ਆ। ਕਰੋਜ਼ੀਅਰ ਫਾਇਰ ਐਲਡਰਾਡੋ ਕਾਉਂਟੀ ਦੇ ਵਿੱਚ ਅੱਜ ਇਹ ਸਵੇਰ ਦੀ 8 ਵਜੇ ਦੀ ਨਿਊਜ਼ ਆ। ਉੱਥੇ 706 ਏਕੜ ਨਾਰਥ ਈਸਟ ਆਫ ਪਲੇਸਰਵਿਲ ਸੜ ਕੇ ਸੁਆਹ ਹੋ ਚੁੱਕੇ ਆ ਤੇ ਅੱਗ ਤੇਜ਼ੀ ਦੇ ਨਾਲ ਫੈਲ ਰਹੀ ਆ ਕੈਲ ਫਾਇਰ ਦੇ ਮੁਤਾਬਕ ਤੇ ਕਈ ਲੋਕਾਂ ਨੂੰ ਉੱਥੇ ਜਿਹੜੇ ਆ ਇਵੈਕੂਏਟ ਕਰਨ ਦੇ ਆਰਡਰ ਦਿੱਤੇ ਗਏ ਹੈਗੇ ਆ। ਗਾਰਡਨ ਵੈਲੀ ਏਰੀਆ, ਜਾਰਜ ਟਾਈਨ, ਬਲਕੈਨੋਵਿਲ, ਮੌਸਕੀਟੋ ਤੇ ਕੁਇੰਟੇਟੇ ਇਹ ਜਿਹੜਾ ਏਰੀਆ ਆ ਇਹ ਇਵੈਕੂਏਟ ਕੀਤਾ ਗਿਆ ਆ ਕਰੋਜ਼ੀਅਰ ਫਾਇਰ ਕਰਕੇ ਜੋ ਐਲਡਰਾਡੋ ਕਾਉਂਟੀ ਦੇ ਵਿੱਚ ਹੈਗੀ ਆ। ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਚੱਲ ਰਹੀ ਆ ਉਧਰ ਜਿਹੜੀ ਪਾਰਕ ਫਾਇਰ ਆ ਉਸ ਦੇ ਉੱਤੇ ਹੁਣ 40% ਤੱਕ ਕਾਬੂ ਪਾਇਆ ਗਿਆ ਆ। 4 ਕਾਉਂਟੀਜ਼ ਅਜੇ ਵੀ ਚੱਲ ਰਹੀ ਆ, ਬਿਊਟ, ਟਿਹਾਮਾ, ਸ਼ਾਸਤਾ ਤੇ ਪਲੂਮਸ ਦੇ ਵਿੱਚ। ਇਸ ਨੇ ਆਪਣੀ ਜਿਹੜੀ ਲਪੇਟ ਦੇ ਵਿੱਚ 4,429,000 ਤੇ 263 ਜਿਹੜੇ ਏਕੜ ਆ, ਯਾਨੀ ਕਿ 4,29,263 ਏਕੜ ਇਸ ਨੇ ਆਲਰੇਡੀ
ਖਤਮ ਕਰ ਦਿੱਤੇ ਆ। ਇਸੇ ਤਰੀਕੇ ਦੇ ਨਾਲ ਕਰਨ ਕਾਊਂਟੀ ਦੇ ਵਿੱਚ ਬੋਰਲ ਫਾਇਰ ਲੱਗੀ ਹੋਈ ਆ, ਜਿਹੜੀ ਕਿ 24 ਜੁਲਾਈ ਨੂੰ ਸ਼ੁਰੂ ਹੋਈ ਸੀ। ਉਹ ਤਕਰੀਬਨ 60,000 ਏਕੜ ਤੱਕ ਫੈਲੀ ਹੋਈ ਆ, ਤੇ ਪਰ ਖੁਸ਼ੀ ਦੀ ਗੱਲ ਇਹ ਆ ਵੀ ਇਸ ਨੂੰ 91% ਕਾਬੂ ਜਿਹੜਾ ਉਹ ਕਰ ਲਿਆ ਗਿਆ ਆ। ਤੇ ਜਿਹੜੀ ਤੀਸਰੀ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਅੱਗ ਚੱਲ ਰਹੀ ਹੈ ਕੈਲੀਫੋਰਨੀਆ 'ਚ, ਉਹ 2024 SQF ਲਾਈਟਨਿੰਗ ਕੰਪਲੈਕਸ ਫਾਇਰ ਆ। ਇਹ ਕਰਨ ਤੇ ਟੁਲੈਰੀ ਕਾਊਂਟੀ ਦੇ ਵਿੱਚ ਆ। ਇਹ 13 ਜੁਲਾਈ ਦੀ ਚੱਲ ਰਹੀ ਆ। 70% ਇਸ ਟਾਈਮ ਇਸ ਦੇ ਉੱਤੇ ਕਾਬੂ ਆ, ਤੇ 32,801 ਏਕੜ ਇਸ ਨੇ ਜਿਹੜੇ ਉਹ ਆਲਰੇਡੀ ਸਾੜ ਦਿੱਤੇ ਹੈਗੇ ਆ। ਇਹ ਕੈਲ ਫਾਇਰ ਨੇ ਜਿਹੜੀ ਇਸ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਆ। ਹੁਣ ਤੱਕ ਇਸ ਸਾਲ ਦੇ ਵਿੱਚ ਇਸ ਡਿਪਾਰਟਮੈਂਟ ਦੇ ਮੁਤਾਬਕ 5160 ਫਾਇਰਸ ਲੱਗ ਚੁੱਕੀਆਂ ਆ, ਜਿਸ ਨੇ 8,18,570 ਏਕੜ 818,000 ਏਕੜ ਜਿਹੜੇ ਉਹ ਸਾੜ ਦਿੱਤੇ ਆ। ਇੱਕ ਸਿਵਿਲੀਅਨ ਦੀ ਓਵਰਆਲ ਮੌਤ ਹੋਈ ਆ, ਤੇ 1170 ਜਿਹੜੇ ਸਟਰਕਚਰਸ ਆ ਇਸ ਨੇ ਸਾਰੀਆਂ ਅੱਗਾਂ ਨੇ ਮਿਲਾ ਕੇ ਉਹ ਨਸ਼ਟ ਜਿਹੜੇ ਉਹ ਕਰ ਦਿੱਤੇ ਆ। ਤੇ ਖਬਰਾਂ ਦਾ ਸਮਾਂ ਸਾਡਾ ਸਮਾਪਤ ਹੈ, ਤੇ ਜਾਂਦੇ ਜਾਂਦੇ ਹਿਸਟੋਰੀਕਲ ਡੇ 'ਚ ਡਿਸਕਸ ਕਰਦੇ ਜਾਈਏ। ਅੱਜ ਦਾ ਦਿਨ ਜਿਹੜਾ ਆਖਰੀ ਦਿਨ ਸੀ ਜਦੋਂ ਪੰਜਾਬ ਇਕੱਠਾ ਸੀ। 47 ਦੀ ਐਸੀ ਵੰਡ ਹੋਈ ਕਹਿੰਦੇ ਭਈ ਜਿਹਦੇ ਨਾਲ ਹਜ਼ਾਰਾਂ ਘਰ ਉਜੜ ਗਏ ਤੇ ਦੁਬਾਰਾ ਕੀ ਮਿਲ ਨਾ ਸਕੇ। ਉਸ ਸੰਬੰਧ ਦੇ ਵਿੱਚ ਅਗਲਾ ਪ੍ਰੋਗਰਾਮ ਮਸੂਦ ਮੱਲੀ ਜੀ ਲੈ ਕੇ ਹਾਜ਼ਰ ਹੋਣਗੇ। ਬਿਲਕੁਲ। ਅੱਜ ਵੀ ਮੈਨੂੰ ਹਰਜੋਤ ਸਿੰਘ ਜੀ ਉਹ ਚੀਜ਼ ਯਾਦ ਆ, ਉਹ ਗੱਲ ਜਿਹੜੀ ਜ਼ਹਿਨ ਦੇ ਵਿੱਚ ਐਸੀ ਬੈਠੀ ਆ। ਜਿੱਥੇ ਤਾਂ 15 ਅਗਸਤ ਜਾਂ 14 ਅਗਸਤ ਨੂੰ ਆਜ਼ਾਦੀ ਦਾ ਦਿਨ ਦੇ ਵਜੋਂ ਕਈ ਲੋਕ ਮਨਾਉਂਦੇ ਆ, ਪਰ ਪੰਜਾਬ ਇਸ ਨੂੰ ਹਮੇਸ਼ਾ ਹੀ ਉਜਾੜੇ ਦੇ ਰੂਪ ਦੇ ਵਿੱਚ ਦੇਖਦਾ ਆ। ਇੱਥੇ ਜੋ ਹੋਇਆ, ਜੋ ਉਸ ਤੋਂ ਬਾਅਦ ਦੇ ਵਿੱਚ ਕਤਲੋ ਗਾਰਤ ਹੋਈ, ਜੋ ਇਸ ਦੇ ਵਿੱਚ ਦੇਖਿਆ ਗਿਆ, ਉਹ ਅਸਹਿ ਸੀਗਾ। ਲੱਖਾਂ ਹੀ ਲੋਕਾਂ ਜਿਹੜੀਆਂ ਉਹਨਾਂ ਦੀਆਂ ਜਾਨਾਂ ਗਈਆਂ। ਇੱਕ ਐਸੀ ਲੀਕ ਜਿਹੜੀ ਉਹ ਖਿੱਚ ਦਿੱਤੀ ਗਈ। ਲੋਕ ਤਾਂ ਇਕੱਠੇ ਰਹਿਣਾ ਚਾਹੁੰਦੇ ਸੀ, ਪਰ ਫਿਰ ਵੀ ਉਹਨਾਂ ਨੂੰ ਵੱਖ ਜਿਹੜਾ ਉਹ ਕਰ ਦਿੱਤਾ ਗਿਆ। ਇਸ ਸੰਬੰਧ ਵਿੱਚ ਉਸਤਾਦ ਦਾਮਨ ਜੀ ਦੀ ਇੱਕ ਕਵਿਤਾ ਆ, ਉਹ ਆਪਾਂ ਆਲਰੇਡੀ ਪੇਸ਼ ਕੀਤੀ ਹੈ, ਤੁਹਾਡੀ ਨਜ਼ਰ ਜਿਹੜੀ ਉਹ ਪੇਸ਼ ਕੀਤੀ ਆ। ਤੁਸੀਂ ਸਾਡੇ ਪੰਜਾਬੀ ਰੇਡੀਓ USA ਦੇ YouTube Facebook ਦੇ ਉੱਤੇ ਜਾ ਕੇ ਉਸ ਕਵਿਤਾ ਨੂੰ ਜਿਹੜਾ ਉਹ ਦੇਖ ਸਕਦੇ ਹਾਂ, ਸੁਣ ਸਕਦੇ ਹਾਂ। ਇਹ ਉਸਤਾਦ ਦਾਮਨ ਜੀ ਨੇ ਲਿਖੀ ਸੀ, ਤੇ ਅਸੀਂ ਜਿਹੜੀ ਪੂਰੀ ਟੀਮ ਦੇ ਦੁਆਰਾ ਉਸ ਨੂੰ ਤੁਹਾਡੇ ਲਈ ਜਿਹੜਾ ਉਹ ਪੜ੍ਹਿਆ ਆ। ਇਹ ਗੱਲ ਜਿਹੜੀ ਮੈਂ ਕਹਿਣ ਲੱਗਾ ਸੀਗਾ ਵੀ ਇੱਕ ਮੂਵੀ ਜਿਹੜੀ ਅੰਗਰੇਜ਼ ਆਈ ਸੀ, ਉਸ ਦੇ ਵਿੱਚ ਉਹ ਗੱਲ ਆਉਂਦੀ ਆ, ਕਹਿੰਦੇ ਵੀ ਆਜ਼ਾਦੀ ਮਿਲ ਗਈ। ਕਹਿੰਦੇ ਵੀ ਸਾਡੇ ਲਈ ਤਾਂ ਆਜ਼ਾਦੀ ਇੱਕ ਐਸੀ ਬਿਮਾਰੀ ਦੇ ਵਾਂਗੂ ਫੈਲਦੀ, ਜਿਸ ਨੇ ਸਿਰਫ ਤੇ ਸਿਰਫ ਸਾਡੇ ਲਈ ਮੌਤ ਤੇ ਤਬਾਹੀ ਹੀ ਜਿਹੜੀ ਉਹ ਲਿਆਂਦੀ ਆ। ਅੱਜ ਵੀ ਪੰਜਾਬੀ ਇਸ ਆਜ਼ਾਦੀ ਨੂੰ ਇਸੇ ਤਰੀਕੇ ਦੇ ਨਾਲ ਹੀ ਯਾਦ ਕਰਦੇ ਨੇ, ਦੇਖਦੇ ਨੇ। ਤੇ ਜਾਂਦੇ ਜਾਂਦੇ ਉਸ ਕਵਿਤਾ ਦੇ ਨਾਲ ਤੁਹਾਨੂੰ ਛੱਡ ਜਾਂਦੇ ਆ, ਫਿਰ ਆਪਾਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦੇ ਆ। ਤੇ ਆਓ ਸੁਣਦੇ ਹਾਂ ਉਸਤਾਦ ਦਾਮਨ ਜੀ ਦੀ ਇਹ ਰੂਹ ਟੁੰਬਵੀਂ ਕਵਿਤਾ। ਭਾਵੇਂ ਮੂੰਹੋਂ ਨਾ ਕਹੀਏ, ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਆ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਸਜਣੋ, ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ। ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਏਗੀ। ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ ਆ। ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ ਤੇ ਢੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ। ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਆ। ਤੇ ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਆ। ਸੋ ਬਿਲਕੁਲ ਇਹ ਜਿਹੜੀਆਂ 17 ਆ, ਇਹ ਜਿਹੜੀਆਂ ਗੱਲਾਂ ਆ, ਇਹ ਆਪਾਂ ਨੂੰ ਦਰਸਾਉਂਦੀਆਂ ਆ ਵੀ ਪੰਜਾਬੀ ਕਿਸ ਤਰੀਕੇ ਦੇ ਨਾਲ ਇਸ ਆਜ਼ਾਦੀ ਦੇ ਦਿਨ ਨੂੰ, ਸੋ ਕਾਲਡ ਆਜ਼ਾਦੀ ਦੇ ਦਿਨ ਨੂੰ ਹਮੇਸ਼ਾ ਯਾਦ ਕਰਦੇ ਰਹੇ ਆ, ਤਾਂ ਕਰਦੇ ਰਹਿਣਗੇ। ਹੁਣ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।